ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਫ਼ਰ ਇੰਡੀਆ ਟੂ ਆਸਟ੍ਰੇਲੀਆ ਪ੍ਰੋਗਰਾਮ ਦੇ ਵਿੱਚ। ਸੋ ਮੇਰੇ ਨਾਲ ਸਪੈਸ਼ਲ ਗੈਸਟ ਬੈਠ ਚੁੱਕੇ ਨੇ ਜੀ। ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਮੁਲਾਕਾਤ ਕਰਵਾਉਂਦੇ ਹਾਂ ਤੁਹਾਡੀ ਦਪਿੰਦਰ ਸਿੰਘ ਜੀ ਦੇ ਨਾਲ ਤੇ ਅਮਨਪ੍ਰੀਤ ਕੌਰ ਜੀ ਦੇ ਨਾਲ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਫ਼ਰ ਪ੍ਰੋਗਰਾਮ ਦੇ ਵਿੱਚ। ਜੀ ਥੈਂਕ ਯੂ ਜੀ। ਤੁਹਾਡਾ ਪੰਜਾਬ ਤੋਂ ਪਿਛੋਕੜ ਕਿੱਥੋਂ ਹੈ, ਪਹਿਲਾਂ ਇਹ ਦੱਸੋ। ਮੈਂ ਜੀ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਹਾਂ। ਅੱਛਾ ਜੀ, ਫਤਿਹਗੜ੍ਹ ਸਾਹਿਬ ਹੀ ਪਿੰਡ ਹੈ ਸਾਡਾ। ਕੀ ਬਾਤ ਹੈ ਜੀ, ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ। ਤੁਹਾਡਾ 5 ਮਿੰਟ ਦੀ ਵਾਕ ਤੇ ਗੁਰਦੁਆਰਾ ਸਾਹਿਬ ਤੋਂ ਸਾਡਾ ਘਰ ਹੈ। 5 ਮਿੰਟ ਦੀ ਵਾਕ ਤੇ ਹੀ ਸਾਡਾ ਘਰ। ਅੱਛਾ, ਜੋਤੀ ਸਰੂਪ ਸਾਹਿਬ ਦੀ ਗੱਲ ਕਰਦੇ ਹੋ ਜਾਂ ਮੇਨ ਗੁਰਦੁਆਰਾ ਸਾਹਿਬ ਜਿੱਥੇ ਡੀਸੀ ਰੈਜ਼ੀਡੈਂਸ ਵਗੈਰਾ ਉਹਦੇ ਨਾਲ? ਹਾਂਜੀ ਹਾਂਜੀ। ਅੱਛਾ, ਵੈਰੀ ਨਾਈਸ। ਫਿਰ ਤਾਂ ਤੁਸੀਂ ਸ਼ਹੀਦਾਂ ਦੀ ਧਰਤੀ ਦੇ ਬਿਲਕੁਲ ਵਿਚਕਾਰ ਵੱਸਦੇ ਹੋ, ਹਨਾ? ਵਾਹ ਜੀ ਵਾਹ, ਸਭ ਤੋਂ ਮਹਿੰਗੀ ਧਰਤੀ ਫਤਿਹਗੜ੍ਹ ਸਾਹਿਬ ਦੀ। ਤੇ ਭਾਬੀ ਜੀ ਤੁਸੀਂ ਕਿੱਥੋਂ? ਮੈਂ ਜੀ ਬਰਨਾਲਾ ਤੋਂ, ਮਤਲਬ ਮੇਰਾ ਜੱਦੀ ਪਿੰਡ ਟੱਲੇ ਵਾਲਾ ਤੇ ਪਰ ਅਸੀਂ ਰਹਿائش ਬਰਨਾਲੇ ਆ। ਬਹੁਤ ਛੋਟੀ ਸੀਗੀ ਮੈਂ ਜਦ ਅਸੀਂ ਬਰਨਾਲੇ ਮੂਵ ਕਰ ਗਏ। ਅੱਛਾ ਦਰਸ਼ਕੋ, ਇਸ ਜੋੜੀ ਬਾਰੇ ਮੈਂ ਇੱਕ ਗੱਲ ਦੱਸਣੀ ਚਾਹੁੰਦੀ ਹਾਂ ਕਿ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਨੇ, ਕੋਈ ਕਿਸੇ ਨਾਲੋਂ ਘੱਟ ਨਹੀਂ, ਇਸ ਲਈ ਮੈਂ ਬਹੁਤ ਐਕਸਾਈਟਡ ਆ ਸਵਾਲ ਪੁੱਛਣ ਲਈ। ਅੱਛਾ ਮੈਨੂੰ ਇਹ ਦੱਸੋ, ਤੁਹਾਡੀ ਪੜ੍ਹਾਈ ਕਿੱਥੇ ਹੋਈ? ਮੇਰੀ ਬਚਪਨ ਦੀ ਪੜ੍ਹਾਈ ਸਾਰੀ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸਕੂਲ ਫਤਿਹਗੜ੍ਹ ਸਾਹਿਬ, ਤੇ ਉਹ ਤੋਂ ਬਾਅਦ ਜੀ ਕਾਲਜ ਦੀ ਪੜ੍ਹਾਈ ਸੀਗੀ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ। ਅੱਛਾ ਜੀ, ਆਈ ਥਿੰਕ ਤੁਸੀਂ ਵੀ ਉੱਥੇ ਪੜ੍ਹੇ। ਬਿਲਕੁਲ ਜੀ। ਤੇ ਮੇਰੀ ਗ੍ਰੈਜੂਏਸ਼ਨ ਤੇ ਫਿਰ ਮੈਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੀਤਾ ਸੀ ਕੰਪਿਊਟਰਸ ਦੇ ਵਿੱਚ। ਅੱਛਾ, ਉੱਥੇ ਫਤਿਹਗੜ੍ਹ ਸਾਹਿਬ ਵੈਰੀ ਨਾਈਸ। 1999 ਦੇ ਵਿੱਚ ਮੈਂ ਪਾਸ ਆਊਟ ਸੀ। ਅੱਛਾ, ਤੇ ਤੁਸੀਂ? ਮੈਂ ਜੀ ਪਹਿਲਾਂ ਟੱਲੇ ਵਾਲੀ ਪਿੰਡ 7ਵੀਂ ਤੱਕ, 8ਵੀਂ ਕਲਾਸ ਸੀ ਜਦੋਂ ਅਸੀਂ ਬਰਨਾਲੇ ਮੂਵ ਕਰ ਗਏ। ਉਸ ਤੋਂ ਬਾਅਦ ਬਸ ਉੱਥੇ ਐਸਡੀ ਕਾਲਜ ਬਰਨਾਲਾ, ਉੱਥੋਂ ਮੈਂ ਬੀਏ ਕੀਤੀ। ਫਿਰ ਮੈਂ ਬੀਐਡ ਕੀਤੀ ਜੀ ਜੰਮੂ ਤੋਂ, ਤੇ ਐਮਏ ਪੰਜਾਬੀ ਯੂਨੀਵਰਸਿਟੀ ਪਟਿਆਲਾ। ਕੀ ਬਾਤ ਹੈ, ਤੁਸੀਂ ਵੀ ਮਤਲਬ ਕਿ ਜ਼ਿੰਦਗੀ ਦਾ ਸਫ਼ਰ ਕਾਫੀ ਦੂਰ ਤੱਕ ਕਰਕੇ ਆਏ ਹੋ। ਹਾਂਜੀ, ਬਸ ਖੱਟੇ ਮਿੱਠੇ ਤਜਰਬੇ। ਵੈਰੀ ਨਾਈਸ। ਪੰਜਾਬ ਦੇ ਵਿੱਚ ਕੋਈ ਅਜਿਹੀ ਦਿੱਕਤ ਆਈ ਕਿ ਜਿਹਦੇ ਬਾਰੇ ਸੋਚਿਆ ਹੋਵੇ ਕਿ ਨਹੀਂ ਪੰਜਾਬ 'ਚ ਨਹੀਂ ਰਹਿਣਾ, ਬਾਹਰਲੇ ਮੁਲਕ ਜਾਣਾ? ਦੇਖੋ ਜੀ, ਮੇਰੇ ਨਾ ਰੀਅਲ ਮਾਸੀ ਜੀ ਇੰਗਲੈਂਡ ਨੇ ਕਈ ਸਾਲ ਤੋਂ ਹੀ, ਬਹੁਤ ਸਾਲ, ਮਤਲਬ 40-45 ਸਾਲ ਪਲੱਸ ਹੋ ਗਏ ਉੱਥੇ ਇੰਗਲੈਂਡ 'ਚ। ਤੇ ਉਹਨਾਂ ਨੇ ਹਮੇਸ਼ਾ ਆਉਣਾ ਇੰਗਲੈਂਡ ਤੋਂ, ਤੇ ਆਈ ਲੱਗਣਾ ਬਸ ਵੀ ਇੰਗਲੈਂਡ ਪਤਾ ਨਹੀਂ ਕੀ ਹੈਗਾ, ਬਾਹਰ ਦੇ ਉਹ ਕੱਪੜੇ ਇਹ ਉਹ, ਹਨਾ। ਤੇ ਦਿਲ ਦਿਮਾਗ ਸੀਗਾ ਵੀ ਕਦੇ ਜਾਣਾ, ਹਨਾ, ਕਦੇ ਬਾਹਰ ਜਾਣਾ, ਬਸ ਏਦਾਂ। ਅੱਛਾ। ਤੇ ਬਸ ਉਸ ਸੁਪਨੇ ਨਾਲ ਹੀ ਸੀਗਾ ਜੀ। ਕੁਛ ਇਹ ਸੀਗਾ ਵੀ ਮੈਂ ਬਹੁਤ ਛੋਟਾ ਸੀਗਾ, 12 ਸਾਲ ਦਾ ਸੀਗਾ, ਮੇਰੇ ਫਾਦਰ ਦੀ ਡੈਥ ਹੋ ਗਈ ਸੀਗੀ 1988 ਦੇ ਵਿੱਚ, ਤੇ ਹੁਣ 33 ਸਾਲ ਹੋ ਗਏ। ਤੇ ਅਸੀਂ 2 ਭਰਾ ਹੀ, ਮੇਰਾ ਭਰਾ ਛੋਟਾ ਸੀ 8 ਸਾਲ ਦਾ। ਅੱਛਾ ਜੀ। ਤੇ ਉਹ ਤੋਂ ਬਾਅਦ ਬਸ ਏਦਾਂ ਹੀ, ਮਮ ਮੇਰੇ ਟੀਚਰ ਸੀਗੇ ਗਵਰਨਮੈਂਟ, ਤੇ ਉਹ ਵੀ ਹੁਣ ਪਿੱਛੇ ਐਜ਼ ਅ ਪ੍ਰਿੰਸੀਪਲ ਰਿਟਾਇਰ ਹੋਏ ਨੇ ਫਤਿਹਗੜ੍ਹ ਸਾਹਿਬ ਤੇ। ਅੱਛਾ ਜੀ। ਤੇ ਸੀਗਾ ਜੀ ਵੀ ਕੁਛ ਬਣਨਾ ਲਾਈਫ 'ਚ, ਮਤਲਬ ਕਰਾਂਗੇ ਮਿਹਨਤ। ਫਿਰ ਬਸ ਹੌਲੀ ਹੌਲੀ ਇਹ ਸੋਚਿਆ ਸੀ ਵੀ ਇੰਗਲੈਂਡ ਜਾਵਾਂਗੇ। ਤੇ ਮਾਸੀ ਹੈਗੀ, ਤੇ ਮੇਰਾ ਇੱਕ ਫਰੈਂਡ ਆਈ ਉੱਥੇ, ਅਮਨਦੀਪ ਸ਼ਰਮਾ, ਹੁਣ ਕੈਨੇਡਾ ਹੀ ਅੱਜ ਕੱਲ ਉਹ। ਅੱਛਾ। ਤੇ ਉਹਨੇ ਮੈਨੂੰ ਵੈਸੇ ਹੀ ਪੁੱਛਿਆ, ਕਹਿੰਦਾ ਵੀ 12-13 ਲੱਖ ਫੀਸ ਆ, ਵੀ ਇੰਗਲੈਂਡ ਦੇ ਵਿੱਚ ਤੂੰ ਪੀਆਰ ਕਿੱਦਾਂ ਹੋਏਗਾ? ਹਾਂ। ਮੈਂ ਕਿਹਾ ਵੀ ਇਹ ਨਹੀਂ ਸੋਚਿਆ ਮੈਂ, ਵੀ ਮਾਸੀ ਹੈਗੀ ਆ। ਹਾਂ। ਦੈਟਸ ਇਟ। ਉਹ ਕਹਿੰਦਾ ਵੀ ਵਾਈ ਡੋਂਟ ਯੂ ਟਰਾਈ ਆਸਟ੍ਰੇਲੀਆ? ਹਾਂ। ਵੀ 2 ਸਾਲ ਦੀ ਪੜ੍ਹਾਈ ਆ, ਹਾਂ, ਨਾਲੇ ਪੀਆਰ ਆ। ਬਸ ਹੀ ਫਿਰ ਉੱਥੋਂ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰ। ਉਦੋਂ ਮੈਰਿਜ ਹੋ ਗਈ ਸੀ ਕਿ ਬਾਅਦ ਵਿੱਚ ਹੋਈ? ਹਾਂਜੀ, ਮੈਂ ਅਨਮੈਰਿਡ ਹੀ ਆਇਆ ਸੀਗਾ, ਤੇ 2004 ਮਾਰਚ ਦੇ ਵਿੱਚ। ਤੇ ਮਾਸਟਰਸ ਇਨਫੋਰਮੇਸ਼ਨ ਸਿਸਟਮ ਮੇਰੀ ਡਿਗਰੀ ਸੀਗੀ 2 ਸਾਲ ਦੀ। ਅੱਛਾ। ਤੇ ਮੈਲਬਨ ਮੈਂ ਕੋਰਸ ਸਟਾਰਟ ਕੀਤਾ ਹੈ। ਸਭ ਤੋਂ ਪਹਿਲਾਂ ਜਦੋਂ ਆਸਟ੍ਰੇਲੀਆ ਹੀ ਮੈਲਬਨ ਗਏ ਸੀ? ਮੈਲਬਨ ਦੇ ਵਿੱਚ। ਅੱਛਾ, ਤੇ ਤੁਸੀਂ ਕਿਹੜੇ ਸਾਲ 'ਚ ਆਏ ਫਿਰ ਇੱਥੇ? ਮੈਂ ਜੀ 2006 'ਚ ਆਏ। ਹਾਂਜੀ, ਮਤਲਬ ਮੈਂ ਵੀ ਪਹਿਲਾਂ ਮੈਲਬਨ ਹੀ ਆਈ ਸੀ ਆਫਟਰ ਮੈਰਿਜ। ਅੱਛਾ। ਤੇ ਅਸੀਂ 2007 'ਚ ਫਿਰ ਇੱਥੇ ਮੂਵ ਹੋ ਗਏ ਸੀਗੇ। ਆਲਰਾਈਟ, ਠੀਕ ਹੈ। ਤੇ ਜਦੋਂ ਮੁੰਡੇ ਦੀ ਪਹਿਲੀ ਵਾਰ ਫੋਟੋ ਦਿਖਾਈ ਸੀਗੀ, ਕਿੱਦਾਂ ਫੀਲ ਹੋਇਆ ਕਿ ਬਾਹਰਲੇ ਮੁਲਕ ਜਾਣਾ ਹੈ, ਜਾਂ ਫਿਰ ਪੜ੍ਹਾਈ ਜੰਮੂ ਤੱਕ ਕੀਤੀ ਹੈ ਕਿ ਇੱਥੇ ਸੈਟਲ ਹੋਣਾ? ਮੁੰਡਾ ਤਾਂ ਜੀ ਦੇਖੋ, ਪਹਿਲੀ ਗੱਲ ਤਾਂ ਜਿਹੜੇ ਘਰ ਦੇ ਆਏ ਸੀ, ਮਦਰ ਆਏ, ਮਤਲਬ ਮੰਮੀ ਆਏ ਸੀਗੇ, ਤੇ ਛੋਟਾ ਆਇਆ ਸੀਗਾ ਦਿਓਰ। ਤੇ ਉਹ ਫੋਟੋ ਕਿੱਦਾਂ ਦੀ ਦੇਖ ਗਏ, ਫੋਟੋ 'ਚ 4 ਜਾਣੇ ਖੜੇ ਸੀਗੇ। ਓ ਮਾਈ ਗॉड, ਫਿਰ ਤਾਂ ਕਨਫਿਊਜ਼ਨ ਇੰਨੀ ਹੋਈ, ਮਤਲਬ ਪਤਾ ਵੀ ਨਹੀਂ ਲੱਗਿਆ ਮੁੰਡਾ ਹੈ ਕਿਹੜਾ। ਬਾਅਦ 'ਚ ਪਰ ਇਹਨਾਂ ਦੀ ਸ਼ਕਲ ਮੰਮੀ ਨਾਲ ਬਹੁਤ ਮਿਲਦੀ ਆ, ਤੇ ਅਸੀਂ ਅੰਦਾਜ਼ਾ ਜਿਹਾ ਲਾ ਲਿਆ ਵੀ ਆਹੀ ਮੁੰਡਾ। ਹਾਂਜੀ, ਮਤਲਬ ਸਾਡਾ ਤਾਂ ਬਹੁਤ ਟਿਪੀਕਲ, ਜਿਵੇਂ ਪੁਰਾਣੇ ਸਟਾਈਲ ਨਾਲ ਵਿਆਹ ਹੋਇਆ ਸੀ, ਮਤਲਬ ਹਾਂਜੀ ਟਿਪੀਕਲ ਕਹਿ ਲਓ ਵੀ ਅਰੇਂਜ ਮੈਰਿਜ। ਅੱਛਾ। ਹਾਂਜੀ। ਤੇ ਜਦੋਂ ਤੁਸੀਂ ਤਾਂ ਨਹੀਂ 4-5 ਕੁੜੀਆਂ ਲਈ ਫੋਟੋ ਭੇਜਦੀ ਸੀ ਇੱਧਰ ਫਿਰ? ਨਹੀਂ, ਮਤਲਬ ਫੋਟੋ ਤੇ ਨਾ ਇਹਨਾਂ ਨੂੰ ਮੈਂ ਪਸੰਦ ਆਈ ਸੀ, ਨਾ ਮੈਨੂੰ ਇਹ ਪਸੰਦ ਆਏ ਸੀਗੇ। ਹਾਂਜੀ। ਤੇ ਫਿਰ ਵਿਆਹ ਕਿਵੇਂ ਹੋ ਗਿਆ? ਚੋਇਸ ਨਹੀਂ ਸੀ। ਅੱਛਾ, ਚੋਇਸ ਨਹੀਂ ਸੀ। ਓਕੇ, ਚਲੋ ਕੋਈ ਨਹੀਂ, ਜੁਗ ਨੂੰ ਜੁਗ ਟੱਕਰਿਆ ਹੋਇਆ, ਨਾ ਤਾਂ ਉਹ ਘੱਟ ਦੇ ਨਾ ਤੁਸੀਂ ਘੱਟ ਹੋ, ਹਨਾ। ਤੁਹਾਡੇ ਤੋਂ ਅਮਨ ਜੀ ਮੈਂ ਕੁਐਸਚਨ ਕਰਨਾ ਚਾਹਾਂਗੀ ਕਿ ਤੁਸੀਂ ਵੀ ਕਲਚਰਲ ਐਕਟੀਵਿਟੀਜ਼ ਦੇ ਨਾਲ ਸ਼ੁਰੂ ਤੋਂ ਜੁੜੇ ਹੋ, ਕਿਉਂਕਿ ਆਪਾਂ ਗੱਲਬਾਤ ਕੀਤੀ ਹੈ ਤੇ ਮੈਨੂੰ ਜਾਣ ਕੇ ਬੜੀ ਖੁਸ਼ੀ ਹੋਈ ਹੈ। ਸੋ ਇੱਥੇ ਬਾਹਰਲੇ ਮੁਲਕ ਦੇ ਵਿੱਚ ਆ ਕੇ ਕੁਝ ਕਰ ਰਹੇ ਹੋ ਤੁਸੀਂ?
ਹਾਂਜੀ ਮਤਲਬ ਜਿਵੇਂ ਇਹਨਾਂ ਨੇ ਹੁਣ ਬਾਈ ਜੀ ਪ੍ਰੋਡਕਸ਼ਨ ਬਣਾਈ ਹੋਈ ਆ। ਐਕਚੁਅਲੀ ਪਹਿਲਾਂ ਮੈਂ ਤੁਹਾਨੂੰ ਦੱਸਾਂਗੀ, ਅਸੀਂ ਪਹਿਲਾਂ ਤੀਆਂ ਦਾ ਪ੍ਰੋਗਰਾਮ ਕਰਾਉਂਦੇ ਸੀ। BPCC ਕਲੱਬ ਇਹਨਾਂ ਦਾ ਸੌਕਰ ਦਾ ਕਲੱਬ ਆ ਜੀ, ਤੇ ਉਹਦੇ ਨਾਲ ਜੁੜਿਆ ਸਾਨੂੰ ਬਹੁਤ ਸਾਲ ਹੋ ਗਏ। ਤੇ ਉਹਦੇ 2 ਫੰਕਸ਼ਨ ਕਰਵਾਉਂਦੇ ਨੇ, ਇੱਕ ਤੀਆਂ ਦਾ ਤੇ ਇੱਕ ਕਰਵਾਉਂਦੇ ਨੇ ਐਨੂਅਲ ਕਲੱਬ ਦਾ ਐਨੂਅਲ ਫੰਕਸ਼ਨ। ਅੱਛਾ, ਤੇ ਉਹਦੇ ਵਿੱਚ ਆਪਾਂ ਜਿੱਦਾਂ ਮੈਂ ਸਟੇਜ ਆਰਗੇਨਾਈਜ਼ ਸਾਰਾ ਮੇਰੇ ਹੁੰਦਾ ਹਨਾ ਹੱਥ 'ਚ, ਤੇ ਜਿਵੇਂ ਸਾਰੀਆਂ ਪਰਫਾਰਮੈਂਸਸ ਕਰਾਈ ਦੀਆਂ ਇਦਾਂ ਦਾ, ਮਤਲਬ ਹਲਕੇ ਫੁਲਕੇ ਪ੍ਰੋਗਰਾਮ। ਤੇ ਹੁਣ ਅਸੀਂ 3-4 ਸਾਲਾਂ ਤੋਂ ਫਿਰ ਤੀਆਂ ਵੀ ਕਰਵਾਉਣ ਲੱਗੇ, ਜਿਵੇਂ ਆਪਣਾ ਪਰਸਨਲ, ਜਿਵੇਂ ਕਿਸੇ ਕਲਾਕਾਰ ਦੇ ਨਾਲ। ਤੇ 2-3 ਇਹਨਾਂ ਨੇ ਮੇਲੇ ਕਰਵਾਏ ਨੇ। ਵਿਸਾਖੀ ਦਾ ਮੇਲਾ ਹੋ ਗਿਆ, ਤੀਆਂ ਦਾ ਮੇਲਾ। ਇਦਾਂ 2019 ਚ ਅਸੀਂ ਬਿੱਟੀ, ਸਤਵਿੰਦਰ ਬਿੱਟੀ, ਉਹਨਾਂ ਨੂੰ ਬੁਲਾਇਆ ਸੀ ਤੇ ਉਹਨਾਂ ਦੇ ਨਾਲ ਤੀਆਂ ਦਾ ਮੇਲਾ ਕਰਾਇਆ ਸੀ। ਬਹੁਤ ਵਧੀਆ ਹੁੰਗਾਰਾ ਮਿਲਿਆ। ਇੱਥੇ ਤੁਹਾਡੇ ਗੁਆਂਢ 'ਚ ਹੀ ਕਰਾਇਆ ਸੀ। ਅੱਛਾ, ਹਾਂਜੀ। ਤੇ ਹੁਣ ਇਸ ਵਾਰ ਵੀ ਆਪਾਂ ਕਰਵਾ ਰਹੇ ਹਾਂ, ਕਿਉਂਕਿ ਲਾਸਟ ਈਅਰ ਤਾਂ ਕੋਵਿਡ ਕਰਕੇ ਸਾਰਾ ਕੁਝ ਨਹੀਂ ਹੋ ਪਾਇਆ ਸੀਗਾ। ਹਾਂਜੀ, ਤੇ ਹੁਣ ਫੇਰ ਆਪਾਂ 20 ਜੂਨ ਨੂੰ, ਆਹੀ 20 ਜੂਨ ਤੁਹਾਡੇ ਗੁਆਂਢ 'ਚ ਫਿਰ ਕ੍ਰਿਸ਼ਨ ਹਾਲ। ਹਾਂਜੀ। ਅੱਛਾ, ਵੈਰੀ ਨਾਈਸ ਜੀ। ਚਲੋ ਫਿਰ ਤਾਂ ਆਪਣੇ ਐਪੀਸੋਡ ਦੇ ਥਰੂ ਆਪਾਂ ਸੱਦਾ ਦੇ ਸਕਦੇ ਆ ਭਾਈ, ਹੁਮ ਹੁਮਾ ਕੇ ਪੁੱਜੋ, ਕਿ ਕੁੜੀਆਂ ਦਾ ਪ੍ਰੋਗਰਾਮ ਹੈ। ਹਾਂਜੀ, ਓਨਲੀ ਲੇਡੀਜ਼ ਪ੍ਰੋਗਰਾਮ ਆ ਬਈ। ਹੁਮ ਹੁਮਾ ਕੇ ਪੁੱਜੋ ਤੇ ਜ਼ਿੰਦਗੀ ਦੇ ਮਜ਼ੇ ਲਓ, ਹਨਾ। ਤੇ ਤੁਹਾਡੇ ਨਾਲ ਗੱਲ ਕਰਨਾ, ਬਾਈ ਜੀ ਪ੍ਰੋਡਕਸ਼ਨ ਜਿਹੜੀ ਸੀਗੀ ਤੁਸੀਂ ਬਣਾਈ ਹੈ ਕਿ ਤੁਸੀਂ ਦੋਨਾਂ ਨੇ ਮਿਲ ਕੇ ਬਣਾਈ? ਨਹੀਂ ਜੀ, ਅਸੀਂ 3 ਫਰੈਂਡ ਆਂ। ਅਮਰਿੰਦਰ ਭੁੱਲਰ ਹੈ, ਰਾਜਦੀਪ ਲਾਲੀ, ਜਿਹੜੇ ਪਹਿਲਾਂ ਅੱਜ ਆਏ ਸੀਗੇ। ਤੇ ਅਸੀਂ 3 ਜਣਿਆਂ ਨੇ ਮਿਲ ਕੇ ਇਹ ਪ੍ਰੋਡਕਸ਼ਨ ਬਣਾਈ। ਤੇ ਉਹਦੇ ਵਿੱਚ ਹੀ ਅਸੀਂ ਫਰਸਟ ਸ਼ੋਅ ਜਿਹੜਾ ਸੀਗਾ ਫਿਰ ਬਿੱਟੀ ਦਾ ਸੀਗਾ। ਅੱਛਾ। ਉਸ ਤੋਂ ਪਹਿਲਾਂ ਅਸੀਂ ਹਰਭਜਨ ਮਾਨ ਦਾ ਕਰਾਇਆ ਸੀਗਾ। ਤੇ ਹਰਭਜਨ ਮਾਨ ਤੋਂ ਬਾਅਦ ਫਿਰ ਜੈਜ਼ੀ ਬੀ ਤੇ ਮਿਸ ਪੂਜਾ ਦਾ ਕਰਾਇਆ ਸੀਗਾ। ਅੱਛਾ। ਫਿਰ ਅਸੀਂ ਇਹ ਪ੍ਰੋਡਕਸ਼ਨ ਲਾਂਚ ਕਰਕੇ ਪ੍ਰੋਪਰ ਹੁਣ ਇਦਾਂ ਫਿਰ 2 ਸਾਲ ਪਹਿਲਾਂ ਬਿੱਟੀ ਦਾ ਕਰਾਇਆ ਸੀਗਾ। ਤੀਆਂ ਤਾਂ ਕਾਫੀ ਵਧੀਆ ਸੀਗੇ। ਅੱਛਾ। ਤੇ ਹੁਣ ਇਹਦੇ ਵਿੱਚ ਹੀ ਅਸੀਂ ਫੰਕਸ਼ਨ ਕਰਾਂਗੇ। ਵੈਰੀ ਨਾਈਸ। ਤੁਸੀਂ ਸਪੋਰਟਸ ਦੇ ਨਾਲ ਵੀ ਜੁੜੇ ਹੋਏ ਹੋ। ਤੁਹਾਡਾ ਸਪੋਰਟਸ ਦਾ ਕਿਹੜਾ ਕਲੱਬ ਹੈ ਤੇ ਕੀ ਇੱਥੇ ਕੀ ਐਕਟੀਵਿਟੀਜ਼ ਕਰਵਾਉਂਦੇ ਹੋ ਸਪੋਰਟਸ ਦੇ ਥਰੂ? ਕਿਉਂਕਿ ਜਦੋਂ ਮੈਂ ਥੋੜਾ ਤੁਹਾਨੂੰ ਬੈਕਗ੍ਰਾਉਂਡ ਦੱਸਦਾ ਵੀ, ਜਿਵੇਂ ਸਟੂਡੈਂਟ ਲਾਈਫ ਸੀਗੀ ਹਨਾ, ਤੇ $2600-2700 ਮੈਂ ਲੈ ਕੇ ਆਇਆ ਸੀਗਾ ਜਦੋਂ ਮੈਲਬਨ ਪਹੁੰਚਿਆ ਸੀਗਾ। ਅੱਛਾ ਅੱਛਾ। ਤੇ ਮੈਨੂੰ ਕੋਈ ਨਹੀਂ ਸੀ ਜਾਣਦਾ ਉੱਥੇ, ਸਿਰਫ ਇੱਕ ਮੇਰਾ ਫਰੈਂਡ ਸੀਗਾ ਜੀ, ਸਰਬਜੀਤ ਬਰਾੜ ਬਾਈ ਆ ਮੈਲਬਨ 'ਚ। ਤੇ ਉਹਨਾਂ ਨੇ ਮੈਨੂੰ 에ਅਰਪੋਰਟ ਤੋਂ ਚੱਕਿਆ। ਜਿਵੇਂ ਉਹਨਾਂ ਨੇ ਫਰਾਈਡੇ ਚੱਕਿਆ, ਸੈਟਰਡੇ ਸੰਡੇ, ਮੰਡੇ ਸਾਡੀ ਸੀਗੀ ਯੂਨੀ ਸੈਂਟਰਲ CQ। ਤੇ ਅਸੀਂ ਫਲਾਈਟ ਦੇ ਵਿੱਚ ਹੀ 3-4 ਫਰੈਂਡ ਬਣ ਗਏ ਸੀਗੇ। ਤੇ ਯੂਨੀ 'ਚ ਮੰਡੇ ਮਿਲੇ ਅਸੀਂ। ਤੇ ਸ਼ਾਮ ਨੂੰ ਉਹਨਾਂ ਦਾ ਫੋਨ ਆ ਗਿਆ, ਦੀਪੇ ਬਾਈ ਵੀ ਆਪਾਂ ਘਰ ਇੱਕ ਲੈ ਲਿਆ, ਵੀ ਤੁਸੀਂ ਇੰਟਰਸਟਡ ਹੋ ਵੀ ਆਪਾਂ ਚਾਰੇ ਮੂਵ ਕਰ ਜਾਂਦੇ ਉਸ ਘਰ। ਜੀ ਜੀ ਜੀ। ਬਸ ਉੱਥੋਂ ਲਾਈਫ ਸਟਾਰਟ ਹੋਈ। ਸਟੂਡੈਂਟ ਪਹਿਲਾਂ ਜਿਵੇਂ ਪਹਿਲਾ ਸਮੈਸਟਰ ਈਜ਼ੀ ਸੀਗਾ ਹਨਾ। ਹਾਂ। ਇਦਾਂ ਨਾਲ ਚੱਲਦੇ ਗਏ। ਪਹਿਲਾਂ ਮਤਲਬ ਜਿਹੜੇ ਮੇਰੇ ਨਾਲ ਦੇ ਫਰੈਂਡ ਸੀਗੇ, ਵੀ ਉਹਨਾਂ ਦੇ ਦਿਮਾਗ 'ਚ ਇਹ ਸੀ ਵੀ ਕੋਈ ਵੀ ਜੌਬ ਮਿਲ ਜੇ ਕਰਨੀ ਆ। ਮੇਰੇ ਦਿਮਾਗ 'ਚ ਇਹ ਸੀਗਾ ਵੀ ਨਹੀਂ, ਮੈਂ ਲੁਧਿਆਣੇ ਮੈਂ ਜੌਬ ਕਰਦਾ ਸੀਗਾ, ਲਾਈਕ 4 ਇਅਰਸ ਮੈਂ ਜੌਬ ਕੀਤੀ ਸੇਲਸ ਐਂਡ ਮਾਰਕੀਟਿੰਗ ਦੇ ਵਿੱਚ, ਮੀਨਸ ਐਜ਼ ਅ ਮਾਰਕੀਟਿੰਗ ਮੈਨੇਜਰ ਸੀਗਾ ਵੈਨ ਆਈ ਕੇਮ ਟੂ ਆਸਟ੍ਰੇਲੀਆ ਹਨਾ। ਤੇ ਮੈਂ ਇਹੀ ਸੋਚਿਆ ਸੀਗਾ ਵੀ ਕੋਈ ਵਧੀਆ ਜੌਬ ਹੀ ਕਰਨੀ ਹੈ ਹਨਾ। ਤੇ ਪਰ ਮੈਂ ਟਰਾਈ ਕੀਤਾ, ਪਰ ਕੁਛ ਨਹੀਂ, ਮਤਲਬ 1 ਮਹੀਨਾ ਹੀ ਨਿਕਲ ਗਿਆ ਹਨਾ। ਤੇ ਜਿਹੜੇ ਪੈਸੇ ਲਿਆਂਦੇ ਸੀਗੇ ਉਹ ਹੌਲੀ ਹੌਲੀ ਖਤਮ ਹੋ ਰਹੇ ਸੀਗੇ, ਵੀ ਗਰੋਸਰੀ ਦਾ ਖਰਚਾ, ਰੈਂਟ ਦਾ, ਇਹ ਉਹ। ਤੇ ਮੇਰੇ ਨਾਲ ਦੇ ਸਾਰੇ ਨਾ ਉਹ ਲੱਗੇ ਸੀਗੇ, ਜਿਵੇਂ ਕੋਈ ਕਿਚਨ ਹੈਂਡ ਲੱਗ ਗਿਆ, ਕੋਈ ਪੀਜ਼ੇ ਤੇ ਲੱਗ ਗਿਆ। ਫਿਰ 1 ਮਹੀਨੇ ਬਾਅਦ ਮੈਂ ਡਿਸਾਈਡ ਕੀਤਾ ਵੀ ਠੀਕ ਹੈ, ਨਹੀਂ ਵੀ ਜ਼ਿੰਦਗੀ ਐ ਤਾਂ ਔਖਾ ਜੀ। ਫਿਰ ਮੈਂ ਕਿਚਨ ਹੈਂਡ ਦਾ ਕੰਮ ਸ਼ੁਰੂ ਕੀਤਾ। ਅੱਛਾ। ਤੇ ਉੱਥੇ ਇੱਕ ਸਾਊਥ ਯਾਰਾ ਹੈਗਾ ਸਬਰਬ ਮੈਲਬਨ ਦੇ ਵਿੱਚ ਨੇ। ਅੱਛਾ। ਉੱਥੇ ਇੱਕ ਇੰਡੀਅਨ ਰੈਸਟੋਰੈਂਟ ਸੀਗਾ ਕਾਫੀ ਫੇਮਸ। ਉੱਥੇ ਪਹਿਲਾਂ ਇੱਕ ਵਾਰ ਟਰਾਇਲ ਦਿੱਤਾ ਜੀ। ਉਹ ਬੰਦੇ ਨੇ ਬੜੇ ਬੜੇ ਪਤੀਲੇ ਰੱਖਤੇ ਮੂਰੇ। ਅੱਛਾ। ਓ ਮਾਈ ਗॉड। ਤੇ 5 ਘੰਟੇ ਮੈਂ ਕਰੀ ਗਈ। ਆਹੋ, ਸੇਲਸਮੈਨ ਨੂੰ ਹੈ ਪਤੀਲੇ ਮਾਂਜਣੇ ਪੈ ਗਏ। ਫਿਰ ਉਹ 5 ਘੰਟੇ ਬਾਅਦ ਮੈਂ ਪੁੱਛਿਆ, ਮੈਂ ਕਿਹਾ ਬਾਈ ਵੀ ਦੱਸ ਤਾਂ ਦੋ ਜੌਬ ਦੇਣੀ ਕਿ ਨਹੀਂ ਦੇਣੀ। ਫਿਰ ਇੱਕ ਬੰਦਾ ਨਾਲ ਸੀ, ਉਹ ਕਹਿੰਦਾ ਬਾਈ ਤੂੰ ਸ਼ੈਫ ਹੈਗਾ, ਤੂੰ ਰੋਟੀ ਖਾ। ਰੋਟੀ ਖਲਾਈ ਤੇ ਕਹਿੰਦਾ ਅਸੀਂ ਤੈਨੂੰ ਕੱਲ ਨੂੰ ਦੱਸਾਂਗੇ। ਫਿਰ ਮੈਨੂੰ ਕਿਸੇ ਫਰੈਂਡ ਤੋਂ ਪਤਾ ਲੱਗਿਆ, ਕਹਿੰਦਾ ਯਾਰ ਵੀ ਐਂ ਭਾਂਡੇ ਭੁੰਡੇ ਮੰਜਵਾ ਲੈਂਦੇ ਨੇ। ਵੀ ਕਾਫੀ ਸਟੂਡੈਂਟ ਆਉਂਦੇ ਸੀਗੇ ਵੀ ਰੋਜ਼ ਹੀ ਕਿਸੇ ਨੂੰ ਟਰਾਇਲ ਕਰਾ ਲੈਂਦੇ ਨੇ, ਕੰਮ ਕਰਾ ਲੈਂਦੇ ਨੇ, ਜੌਬ ਨਹੀਂ ਦਿੰਦੇ ਹੈਗੇ। ਫਿਰ ਹੀ ਮੈਂ ਕਿਸੇ ਗੋਰੇ ਦੇ ਇੱਥੇ ਸੈਂਟ ਕਿਲਡਾ ਵੀ ਸੀਗਾ, ਉੱਥੇ ਜੌਬ ਕੀਤੀ ਕਿਚਨ ਹੈਂਡ ਦੀ। $10 ਪਰ ਆਵਰ ਉੱਥੇ ਮਿਲ ਗਈ ਸੀਗੀ। ਉੱਥੇ ਮਿਲ ਗਈ ਸੀਗੀ। ਚਲੋ ਤਾਂ ਵੀ ਸ਼ੁਕਰ ਆ, ਪਤੀਲੇ ਮੰਜਵਾ ਕੇ ਨਾ ਭੇਜਦਾ ਹਨਾ। ਉਹ ਵੀ ਐਂ ਮੈਂ ਬਾਇਓਡਾਟਾ ਬਣਾਇਆ ਜੀ, ਉਹਦੇ ਵਿੱਚ ਲਿਖਿਆ ਵੀ ਮੈਂ ਜੌਬ ਕਰਦਾ ਸੀਗਾ ਵਾਹਿਗੁਰੂ ਜਸਪਾਲ ਢਾਬਾ ਸੀਗਾ ਲੁਧਿਆਣੇ। ਅੱਛਾ। ਤੇ ਤਾਂ ਮੈਨੂੰ ਬਾਇਓਡਾਟਾ ਤੇ ਕਹਿੰਦਾ ਵੀ ਅੱਛਾ ਉੱਥੇ ਮੈਂ ਕਿਹਾ ਮੈਨੇਜਰ ਸੀਗਾ ਜੀ। ਅੱਛਾ। ਤੇ ਚਲੋ ਤਾਂ ਉੱਥੇ ਜੌਬ ਮਿਲੀ। ਤੇ ਏਦਾਂ ਹੀ ਬਸ ਉਹ 2-2.5 ਮਹੀਨੇ ਉੱਥੇ ਮੈਂ ਜੌਬ ਕੀਤੀ। ਅੱਛਾ। ਤੇ ਏਦਾਂ ਹੀ ਅਸੀਂ ਕਿਤੇ ਟ੍ਰੇਨ 'ਚ ਆ ਰਹੇ ਸੀਗੇ ਤੇ ਇੱਕ ਬੰਦਾ ਮਿਲਿਆ ਇੱਥੇ ਮੈਲਬਨ ਤੋਂ, ਕਹਿੰਦੇ ਗ੍ਰਿਫਿਥ ਹੈ। ਅੱਛਾ। ਕਹਿ ਲਓ ਛੋਟਾ ਕਸਬਾ ਪਿੰਡ ਆ, ਉੱਥੇ ਇਟਾਲੀਅਨਸ ਤੇ ਪੰਜਾਬੀ ਕਾਫੀ ਨੇ। ਅੱਛਾ ਜੀ। ਤੇ ਉਹ ਬੰਦੇ ਨੇ ਮੈਨੂੰ ਕਿਹਾ ਵੀ ਆਪਣਾ ਨੰਬਰ ਦਿੱਤਾ, ਕਹਿੰਦਾ ਵੀ ਜੇ ਪੈਸੇ ਕਮਾਉਣੇ ਨੇ ਗ੍ਰਿਫਿਥ। ਅਰੇ ਵਾਹ। ਤੇ ਚਲੋ ਪਹਿਲਾ ਸਮੈਸਟਰ ਤਾਂ ਨਾ ਗਈ ਗੱਲਾਂ ਬਾਤਾਂ ਜੀ। ਤੇ ਉਹਦੇ ਵਿੱਚ ਕੀ ਹੋਇਆ ਵੀ ਬਸ ਫਿਰ ਮੈਂ ਉਹਨੂੰ ਫੋਨ ਕੀਤਾ, ਮੈਂ ਸਾਡੀ ਛੁੱਟੀਆਂ ਹੋਣ ਲੱਗੀਆਂ ਵੀ ਅਸੀਂ ਗ੍ਰਿਫਿਥ ਆਉਣਾ। ਉਹ ਕਹਿੰਦਾ ਵੀਰੇ ਆ ਜਾਓ, ਪਰ ਕਾਰ ਲੈ ਕੇ ਆਇਓ। ਅੱਛਾ। ਬਿਨਾਂ ਕਾਰ ਤੋਂ ਨਹੀਂ। ਤੇ ਫਿਰ ਉਹ ਇਦਾਂ ਹੀ ਮੇਰਾ ਜਿਹੜਾ ਸਰਬੀ ਬਰਾੜ ਸੀ
ਫਰੈਂਡ, ਉਹ ਕਿਉਂਕਿ ਹਾਂਗਕਾਂਗ ਤੋਂ ਆਏ ਸੀਗੇ ਹਨਾ ਜੀ ਜੀ, ਉਹਨਾਂ ਕੋਲ ਇੱਕ ਫੋਰਡ ਫਾਲਕਨ ਗੱਡੀ ਸੀਗੀ, ਉਹਨਾਂ ਮੈਂ ਵੇਚਣੀ, ਮੈਂ ਕਿਹਾ ਭਾਈ ਬਾਈ ਜੀ ਫੜਾ ਦਿਓ। ਅਸੀਂ ਬਈ ਉਹੀ 4 ਬੰਦਿਆਂ ਤੋਂ ਮੈਂ ਕਿਹਾ ਵੀ ਇੰਨਾ ਕਰੰਟ ਲੱਗੂਗਾ ਤੁਹਾਡਾ, ਤੇ ਅਸੀਂ ਬਈ ਗ੍ਰਿਫਿਥ ਚਲੇ ਗਏ। ਗ੍ਰਿਫਿਥ ਪਹੁੰਚੇ ਜਦੋਂ, ਉੱਥੇ ਬੜਾ ਵਧੀਆ ਹੋਇਆ ਵੀ ਪਹਿਲੇ ਦਿਨ ਦਾ ਹੀ ਉੱਥੇ ਨਾ ਗੇਮਸ ਸੀਗੇ, ਸਿੱਖ ਗੇਮਸ। ਅੱਛਾ, ਮਤਲਬ ਜਿਵੇਂ ਆਸਟ੍ਰੇਲੀਆ ਦੇ ਵਿੱਚ ਸਿੱਖ ਗੇਮਸ ਹੁੰਦੀਆਂ ਨੇ 34 ਸਾਲ ਤੋਂ ਚੱਲ ਰਹੀਆਂ ਨੇ, ਐਦਾਂ ਹੀ ਗ੍ਰਿਫਿਥ ਦੇ ਵਿੱਚ ਉਹਨਾਂ ਦੀਆਂ ਆਪਣੀਆਂ ਗੇਮਸ ਨੇ ਬਹੁਤ ਫੇਮਸ। ਚਲੋ ਅਸੀਂ ਪਹਿਲੇ ਦਿਨ ਪਹੁੰਚੇ ਜਦੋਂ ਮੇਲਾ ਸਟਾਰਟ ਸੀਗੇ ਹਨਾ, ਅੱਛਾ 2 2 ਦਿਨ ਇੰਨੇ ਵਧੀਆ ਲੰਘੇ ਵੀ ਅਸੀਂ ਕਿਹਾ ਵਾਹ ਜੰਨਤ। ਠੀਕ ਹੈ। ਉਹ ਤੋਂ ਬਾਅਦ ਉੱਥੇ ਬਾਬਾ ਜੀ ਸੀਗੇ ਇੱਕ ਲੁਧਿਆਣੇ ਦੇ, ਅੱਛਾ, ਬਾਈ ਹਰਜਿੰਦਰ ਜੀ ਬਾਬਾ ਜੀ ਸੀਗੇ ਤੇ ਹੰਬੜਾ ਤੋਂ, ਤੇ ਉਹਨਾਂ ਨੇ ਬਾਈ ਸਾਨੂੰ ਗੁਰਦੁਆਰੇ ਸ਼ਰਨ ਦੇ ਦਿੱਤੀ, ਕਹਿੰਦੇ ਵੀ ਹਫਤਾ ਤੁਸੀਂ ਚੱਲ ਬਾਈ, ਅਸੀਂ ਰੱਖਦੇ ਨਹੀਂ ਕਿਸੇ ਨੂੰ, ਅੱਛਾ ਵੀ ਸਾਡੇ ਕੋਲ ਕਮਰਾ ਵੀ ਤੁਸੀਂ ਤੁਹਾਨੂੰ ਹਫਤਾ ਦੇ ਦੇਣਾ। ਅੱਛਾ 2 ਦਿਨ ਲੰਘੇ ਜੀ, ਤੀਜੇ ਦਿਨ ਉਹਨਾਂ ਨੇ ਇੱਕ ਗੁੱਟੀ ਬਾਈ ਸੀਗਾ ਜੀ, ਠੇਕੇਦਾਰ ਸੀਗਾ, ਤੇ ਉਹ ਸਵੇਰੇ ਆ ਗਿਆ, ਕਹਿੰਦਾ ਵੀ ਬਾਬਾ ਜੀ ਕਹਿੰਦਾ ਵੀ ਤੁਹਾਡੇ ਵਾਸਤੇ ਅਸੀਂ ਕੰਮ ਅਰੇਂਜ ਕਰਤਾ ਵੀ ਜਾਓ। ਹਾਂ ਚਲੋ ਜੀ ਉਹ ਬੰਦੇ ਨਾਲ ਚਲੇ ਗਏ ਸੀ, ਉਹਨੇ ਕਟਰੇ ਲੈ ਕੇ ਦਿੱਤੇ ਸਾਨੂੰ। ਅੱਛਾ, ਤੇ ਅਸੀਂ ਪਹੁੰਚ ਗਏ ਖੇਤ 'ਚ। ਅੱਛਾ, ਉੱਥੇ ਹੀ ਉਹ ਕਹਿੰਦਾ ਵੀ ਕੱਦੂ ਲੱਗੇ ਹੋਏ ਸੀਗੇ, ਵੀ ਬਸ ਕਹਿੰਦਾ ਵੀ ਬੇਲਾਂ ਕੱਟਦੇ ਤੁਰੇ ਜਾਣਾ ਆਪਾਂ ਨੇ। ਅੱਛਾ $13 ਘੰਟਾ। ਹਾਂ, ਅਸੀਂ ਖੁਸ਼ ਵੀ ਉਹੀ ਸਟੂਡੈਂਟ ਜਿਹੜੀ ਲਾਈਫ 'ਚ ਹੁੰਦਾ ਵੀ ਬਸ ਕੈਲਕੂਲੇਸ਼ਨ ਵੀ ਸਹੀ ਹੈ। 6000 ਫੀਸ ਸੀਗੀ, $6000 ਕੈਲਕੂਲੇਟ ਕਰਨ ਲੱਗ ਗਏ, ਲੈ ਵੀ ਇੰਨੇ ਦਿਨਾਂ 'ਚ ਫੀਸ ਨਿਕਲ ਜਾਣੀ। ਚਲੋ ਜੀ ਅਸੀਂ ਬਈ ਕਰਦੇ ਲੰਘੇ, ਕੱਦੂ ਕੱਟੀ ਗਏ ਬੇਲਾਂ ਹਨਾ, ਅਸੀਂ ਲੰਘੇ ਘੱਟੋ ਘੱਟ ਵੀ ਅੱਧਾ ਪੌਣਾ ਕਿਲੋਮੀਟਰ ਹਨਾ। ਅੱਛਾ, ਇੰਨਾ ਕੱਟ ਗਏ ਸੀਗੇ। ਹਾਂ ਸਾਰੇ ਖੁਸ਼ ਹੋਈ ਗਏ ਵੀ ਬਹੁਤ ਸੌਖਾ ਕੰਮ ਹੈ, ਵੀ ਬੰਦਾ ਉਹੀ ਪਾਗਲ ਆ ਵੀ ਇੰਨੇ ਪੈਸੇ ਦੇਈ ਜਾ ਰਹੇ। ਚਲੋ ਉਹ ਤੋਂ ਬਾਅਦ ਵੀ ਉਹ ਕੁੱਟੀ ਬਾਈ ਕਹਿੰਦਾ ਵੀ ਤੁਸੀਂ ਐ ਕਰੋ ਸਮੋਕੋ ਬ੍ਰੇਕ ਲਓ, ਇੱਥੇ ਸਮੋਕੋ ਬ੍ਰੇਕ ਕਹਿ ਦਿੰਦੇ ਹਨਾ, ਜਿਹੜੀ ਕੋਈ ਲੰਚ ਬ੍ਰੇਕ ਜਾਂ ਕੁਝ ਵੀ ਗੋਰੇ ਕਹਿੰਦੇ ਸਮੋਕੋ ਬ੍ਰੇਕ। ਚਲੋ ਅਸੀਂ ਲੰਚ ਲਾਂਚ ਕੀਤਾ ਜੀ, ਤੇ ਉਹ ਤੋਂ ਬਾਅਦ ਇੱਕ ਵੱਡਾ ਟਰੈਕਟਰ ਆ ਗਿਆ, ਕਾਫੀ ਵੱਡਾ। ਅੱਛਾ, ਉਹਦੇ 5 ਮਿੰਟ ਮੂਰੇ 4 ਪਿੱਛੇ। ਅੱਛਾ, ਤੇ ਉਹ ਕਹਿੰਦਾ ਵੀਰੋ ਵੀ ਜਿਹੜੇ ਆਪਾਂ ਹੁਣ ਕੱਦੂ ਕੱਟੇ ਸੀਗੇ ਬੇਲਾਂ ਤੋਂ, ਇਹ ਚੱਕ ਕੇ ਵਿੱਚ ਪਾਉਣੇ। ਓ ਮਾਈ ਗॉड, ਅਸਲੀ ਜਿਹੜੀ ਸਟੋਰੀ ਹੈ ਹੁਣ ਤਾਂ ਇੱਥੋਂ ਸ਼ੁਰੂ ਹੋ ਰਹੀ ਹੈ। ਉਹ ਇੱਕ ਸਾਡਾ ਰਈਏ ਦਾ ਸੀਗਾ ਭਾਉ ਨਾਲ ਹਨਾ, ਪਹਿਲਾਂ ਤਾਂ ਬਹੁਤ ਖੁਸ਼ ਸੀਗਾ ਵੀ ਕਹਿੰਦਾ ਪੰਜਾਬ ਹੀ ਲੱਗਦਾ, ਮੈਂ ਤਾਂ ਆਪਣੇ ਖੇਤਾਂ 'ਚ ਹੀ ਆ। ਉਹ 5 ਮਿੰਟ ਦਾ ਬੋਲਿਆ, ਜੋ ਕੱਦੂ ਚੱਕ ਕੇ ਮੁੜ ਕੇ ਦੀ ਆਵਾਜ਼ ਨਹੀਂ ਆਣੀ। ਤੇ ਸ਼ਾਮ ਨੂੰ ਅਸੀਂ ਥੱਕ ਟੁੱਟ ਕੇ ਬਾਬਾ ਜੀ ਕੋਲ ਜਾ ਕੇ, ਬਾਬਾ ਜੀ ਕੋਈ ਹੋਰ ਕੰਮ ਲੱਭ ਕੇ ਦਓ। ਤੇ ਉਹ ਦੂਏ ਦਿਨ ਗੁੱਟੀ ਬਾਈ ਫੇਰ ਆ ਗਿਆ ਸਵੇਰੇ 6 ਵਜੇ, ਤੇ ਮਤਲਬ ਨਾ ਵੀ ਕੋਈ ਉੱਠੇ ਹੀ ਨਹੀਂ, ਵੀ ਜਾਣ ਕੇ ਆਏ ਬਸ ਹੋ ਗਿਆ ਵੀ ਬਸ ਹੋ ਗਿਆ ਸੱਤੇ ਹੀ ਪਏ ਨੇ। ਉਹ ਵੀ ਸਮਝ ਗਿਆ, ਕਹਿੰਦਾ ਵੀ ਇਹ ਮਤਲਬ ਜਿਵੇਂ ਨਾ ਇੱਕ ਨਾਨਾ ਪਾਟੇਕਰ ਦੀ ਫਿਲਮ ਆਈ ਸੀ ਪ੍ਰਹਾਰ, ਰਸ਼ਪਾਲ ਭਾਈ ਨੂੰ ਪਤਾ ਹੋਊਗਾ ਹਨਾ, ਉਹ ਬੜੀ ਆਰਮੀ ਟ੍ਰੇਨਿੰਗ ਬੇਸ ਸੀਗੀ ਹਨਾ, ਤੇ ਸਾਡੇ ਨਾਲ ਵੀ ਉਹੀ ਹਾਲ ਹੋ ਗਿਆ ਸੀ, ਵੀ ਬਹੁਤ ਮੁਸ਼ਕਲ ਦੇ ਟੋਰ ਵੀ ਆ ਔਖਾ ਬੈਠਾ ਨਾ। ਤੇ ਉਹ ਗੁੱਟੀ ਬਾਈ ਨਾ ਗਿਆ, ਕਹਿੰਦਾ ਯਾਰ ਵੀ ਇਹਨਾਂ ਦੇ ਬਾਤ ਦੀ ਗੱਲ। ਫਿਰ ਵੀ ਬਾਬਾ ਜੀ ਨੂੰ ਫਿਰ ਕਿਹਾ ਕੋਈ ਹੋਰ, ਫਿਰ ਉਹਨਾਂ ਨੇ ਇੱਕ ਹੋਰ ਠੇਕੇਦਾਰ ਲੱਭੇ, ਉਹ ਵੀ ਪੰਜਾਬੀ ਸੀਗੇ, ਉਹਦਾ ਮੁੰਡੇ ਦਾ ਨਾਮ ਸੀਗਾ ਜਾਰਜ। ਅੱਛਾ, ਸਾਨੂੰ ਉਹ ਲੈ ਗਿਆ ਜੀ, ਕਟਰ ਸਾਡੇ ਕੋਲ ਸੀਗੇ ਉੱਥੇ ਨਾ, ਕਿਉਂਕਿ ਉੱਥੇ ਵਾਈਨਰੀ ਬਹੁਤ ਆ ਗ੍ਰਿਫਿਥ ਦੇ ਵਿੱਚ, ਵਾਈਨਰੀ ਗ੍ਰੇਪਸ ਹਨਾ, ਇਹ ਸਾਰਾ ਕੁਝ ਸੰਤਰੇ। ਤੇ ਉਹ ਬਾਈ ਉਹ ਲੈ ਗਏ ਸਾਨੂੰ, ਤੇ ਉਹਨੇ ਕਹਿੰਦਾ ਵੀ ਪ੍ਰੂਨਿੰਗ ਕਰਨੀ ਹੈ, ਕਹਿੰਦਾ ਵੀ ਹਾਂ ਬਹੁਤ ਲੰਬੀ ਲਾਈਨ ਹਨਾ, ਵੀ ਕਲੀਨਿੰਗ ਕਰਨੀ ਹੈ, ਪ੍ਰੂਨਿੰਗ ਨਹੀਂ ਕਰਨੀ, ਕਲੀਨਿੰਗ ਕਰਨੀ। ਅੱਛਾ, ਵੀ ਇੱਕ ਲਾਈਨ ਦੇ $25। ਤੇ ਓ ਵਾਹ, ਫਿਰ ਕੈਲਕੂਲੇਸ਼ਨ ਲਾ ਲਈ ਹੋਣੀ। ਅਸੀਂ 2 ਜਣੇ ਲੱਗੇ ਰਹੇ ਜੀ, ਵੀ ਲਾਈਨ ਤਾਂ ਜੀ ਪੂਰੀ ਨਾ ਹੋਵੇ। ਅਸੀਂ ਕਿਹਾ ਵੀ ਪ੍ਰੋਜੈਕਟ ਫੇਲ ਹੋ ਗਿਆ। ਇੰਨੇ ਨੂੰ ਜਿਹੜੇ ਸਿਆਣੇ ਸੀਗੇ ਉੱਥੇ ਨਾ ਗ੍ਰਿਫਿਥ ਦੇ ਪੰਜਾਬੀ, ਉਹਨਾਂ ਨੇ ਬਗਾਵਤ ਕਰਤੀਆਂ, ਨਹੀਂ ਬਹੁਤ ਘੱਟ ਪਏ। ਅੱਛਾ, ਚਲੋ ਉਹ ਤਾਂ ਅਸੀਂ ਤਾਂ ਛੱਡਣ ਨੂੰ ਫਿਰਦੇ ਸੀਗੇ ਇਹਨੇ ਕੰਮ। ਫਿਰ ਉਹ ਜਾਰਜ ਸਾਨੂੰ ਇੱਕ ਅੰਗੂਰਾਂ ਦੇ ਖੇਤ 'ਚ ਹੋਰ ਲੈ ਗਈ। ਅੱਛਾ, ਕਹਿੰਦਾ ਵੀ ਅੰਗੂਰ ਤੋੜਨੇ ਨੇ ਆਪਾਂ ਨੇ। ਉੱਤੋਂ ਮੀਂਹ ਆ ਗਿਆ ਜੀ, ਓਹੋ, ਤੇ ਨਾ ਉਹਨੇ ਗਲਵਜ਼ ਦਿੱਤੇ ਸਾਨੂੰ, ਬਈ ਲਹੂ ਲਹਾਨ, ਹੱਥ ਬੁਰਾ ਹਾਲ ਹਨਾ, ਤੇ ਕੋਈ ਚੱਜ ਨਾਲ ਕੋਈ ਬਾਲਟੀ ਵੀ ਨਹੀਂ ਭਰੀ ਸਾਡਾ ਤਾਂ। ਓਏ, ਉਤੋਂ ਫਿਰ ਅਸੀਂ ਤਾਂ ਉਹਨੂੰ ਬਿਨਾਂ ਦੱਸੀ ਫਿਰ ਸੈਲਫ ਮਾਰ ਕੱਢੀ ਦੀ, ਫਿਰ ਬਾਬੇ ਕੋਲ ਵਾਪਸ। ਓ ਮਾਈ ਗॉड, ਬਾਬਾ ਕਹਿੰਦਾ ਯਾਰ ਵੀ ਤੁਸੀਂ, ਤੁਹਾਡਾ ਕੰਮ ਔਖਾ ਹੈ। ਫਿਰ ਜਿੰਦੀ ਬਾਬਾ ਜੀ ਨੂੰ ਕਿਹਾ ਸੀ ਵੀ ਕੋਈ ਹੋਰ ਦੱਸੋ ਜੀ। ਹਾਂ, ਠੇਕੇਦਾਰ ਤਾਂ ਉਹਨਾਂ ਨੇ ਫਿਰ ਇੱਕ ਹੋਰ ਠੇਕੇਦਾਰ ਇੰਟਰੋਡਿਊਸ ਕੀਤਾ, ਕਹਿੰਦਾ ਵੀ ਉਹਨਾਂ ਕੋਲ ਰਵਰੀਨਾ ਵਾਈਨਰੀ ਦਾ ਠੇਕਾ ਸੀਗਾ, ਬਹੁਤ ਵੱਡੀ ਵਾਈਨਰੀ ਆ। ਤੇ ਉਹ ਕਹਿੰਦਾ ਵੀ ਮਿੱਤਰੋ 110 ਮੀਟਰ ਦੀ ਲਾਈਨ ਹੈ, ਪ੍ਰੂਨਿੰਗ ਕਰਨੀ ਆਪਾਂ ਨੇ, ਤੇ $110 ਦੇਣਾ। $110 ਦੇਣਾ। ਲੈ ਜੀ, ਤੁਹਾਡੀ ਤਾਂ ਤਰੱਕੀ ਹੋਏਗੀ, $13 ਤੋਂ ਕੰਮ ਸ਼ੁਰੂ ਕੀਤਾ, ਫਿਰ 25 ਹੁਣ 110 ਹੈ। ਪਹਿਲਾਂ ਤਾਂ ਖੁਸ਼ ਹੋਈ, ਫਿਰ ਜਦੋਂ ਪਹਿਲਾਂ 1 ਮਿੰਟ, ਉਹ $13 ਮਿਲੇ ਸੀ ਕਿ ਨਹੀਂ ਮਿਲੇ ਸੀ, ਉਹ ਤੋਂ ਬਾਅਦ 25 ਮਿਲੇ ਕਿ ਨਹੀਂ? 25 ਸਟਰਗਲ ਕਰਕੇ ਮਿਲੇ। ਅੱਛਾ, ਸ਼ੁਕਰ ਹੈ, ਚਲੋ ਮਿਲੇ। ਲਾਂਬਾ ਲਾਉਣਾ ਪਿਆ ਨਾ, ਫਿਰ ਉਹਨੂੰ ਹਾਰ ਕੇ ਪੈਸੇ ਦੇਣੇ ਪਏ। ਬਸ ਫਿਰ ਅਸੀਂ ਸ਼ੁਰੂ ਕੀਤਾ ਹੀ ਕੰਮ, ਅੱਧੀ ਲਾਈਨ ਲੱਗਦੀ ਸੀਗੀ ਦਿਨ 'ਚ, ਹੌਲੀ ਹੌਲੀ ਪੂਰੀ ਲੱਗਣ ਲੱਗੀ ਲਾਈਨ। ਫਿਰ ਹੋਰ ਕੰਮ ਅਸੀਂ ਫੜਨ ਲੱਗ ਗਏ ਨਾ, ਪਰ 2-2.5 ਮਹੀਨੇ ਏਦਾਂ ਹੀ ਖੇਤਾਂ ਦੀ ਸਟਰਗਲ ਕੀਤੀ। ਫਿਰ ਵਾਪਸ ਆ ਕੇ ਫੈਕਟਰੀ 'ਚ ਕੰਮ ਕੀਤਾ। ਅੱਛਾ, ਫਿਰ ਮੇਰੇ ਇੱਕ ਫਰੈਂਡ ਹੈ, ਉਹਨੇ ਮੈਨੂੰ ਕਿਹਾ ਵੀ ਕਹਿੰਦਾ ਮੇਰੀ ਵਾਈਫ ਨਾ ਵੀ ਬਿਕੋਜ਼ ਯੂ ਹੈਵ ਅ ਸੇਲਸ ਬੈਕਗ੍ਰਾਉਂਡ ਥੋੜੀ ਬਹੁਤੀ, ਮੇਰੀ ਵਾਈਫ ਨਾ ਡੋਰ ਟੂ ਡੋਰ ਨੌਕਿੰਗ ਕਰਦੀ ਹੈ ਫॉर ਇਲੈਕਟ੍ਰਿਸਿਟੀ ਕੰਪਨੀ। ਅੱਛਾ, ਚਲੋ, ਪਰ ਮੇਰੀ ਐਸੀ ਵੀ ਇੰਗਲਿਸ਼ ਵਾਸ ਨਾਟ ਦੈਟ ਗੁੱਡ, ਕਿਉਂਕਿ BA ਪੰਜਾਬੀ ਸੀ ਹਨਾ, ਤੇ
ਚਲੋ ਉਹ ਸਟਾਰਟ ਕੀਤੀ ਬਸ। ਫਿਰ ਉਹ ਮੈਂ ਕਈ ਸਾਲ ਉਹੀ ਪ੍ਰੋਫੈਸ਼ਨ 'ਚ ਹੀ ਡੋਰ ਨੌਕਿੰਗ ਕੀਤੀ। 3.5 ਸਾਲ ਮੈਂ ਮੈਲਬਨ 'ਚ ਹੀ, ਤੇ ਉਹਨਾਂ ਨੇ ਫਿਰ ਮੈਨੂੰ ਮੌਕਾ ਦਿੱਤਾ ਵੀ ਬ੍ਰਿਸਬੇਨ ਇੱਕ ਓਪਰਚੁਨਿਟੀ ਹੈ, ਕਿਉਂਕਿ ਅਸੀਂ ਉੱਥੇ ਟੀਮ ਦੇ ਵਿੱਚ ਜਾਂਦੇ ਹੁੰਦੇ ਸੀਗੇ ਤੇ ਮੇਰਾ ਇੱਕ ਟੀਮ ਲੀਡਰ ਹੁੰਦਾ ਸੀਗਾ। ਫਿਰ ਹੀ ਉੱਥੋਂ ਓਪਰਚੁਨਿਟੀ ਇੱਥੇ ਮਿਲੀ ਮੈਲਬਨ ਤੋਂ ਬ੍ਰਿਸਬੇਨ ਦੀ, ਤਾਂ ਫਿਰ ਇੱਥੇ ਆ ਕੇ ਮੈਂ ਟੀਮ ਲੀਡਰ ਬਣਿਆ। ਫਿਰ ਟਰਾਗੋ ਗੱਡੀ ਹੁੰਦੀ ਸੀਗੀ, 10-12 ਬੰਦੇ ਯਾਨੀ ਕਿ ਟੀਮ 'ਚ ਹੁੰਦੇ ਸੀਗੇ। ਤੇ ਜਦੋਂ ਮੈਂ ਬ੍ਰਿਸਬੇਨ ਆਇਆ ਸੀ, ਉਦੋਂ ਡਿਸੀਜਨ ਬਹੁਤ ਟਫ ਸੀਗਾ, ਕਿਉਂਕਿ ਮੈਂ ਕਿਸੇ ਨੂੰ ਨਹੀਂ ਸੀ ਜਾਣਦਾ ਇੱਥੇ, ਸਿਰਫ ਇੱਕ ਫੈਮਿਲੀ ਜਾਣਦਾ ਸੀ ਮੈਂ, ਉਹ ਸੀਗੇ ਪੱਪੀ ਭਾਈ ਨੇ ਸਾਡੇ, ਤੇ ਉਹਨਾਂ ਨੂੰ ਹੀ ਸਿਰਫ ਮੈਂ ਜਾਣਦਾ ਸੀਗਾ। ਤੇ ਆ ਕੇ ਮੈਂ ਫੋਨ ਕੀਤਾ ਤੇ ਉਹ ਮੈਨੂੰ ਉਹਨਾਂ ਨੇ ਬੈਗ ਚੱਕਿਆ ਤੇ ਸਿੱਧਾ ਚਲੇ ਗਏ ਅਸੀਂ ਕੈਲਵੇ। ਅੱਛਾ ਜੀ। ਉਤੋਂ ਫਿਰ ਸਫ਼ਰ ਸ਼ੁਰੂ ਹੋਇਆ ਜੀ, ਤੇ ਅੱਜ ਫਿਰ ਹੌਲੀ ਹੌਲੀ ਸੌਕਰ ਕਲੱਬ ਹੈ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਕੈਲਵੇ, ਉਹਦੇ ਨਾਲ ਜੁੜ ਗਈ। ਹੌਲੀ ਹੌਲੀ ਹੁਣ ਬਹੁਤ ਲੋਕ ਜਾਣਦੇ ਨੇ। ਅੱਛਾ, ਜਦੋਂ ਤੁਸੀਂ ਉੱਥੇ ਕੰਮ ਕਰਦੇ ਸੀ, ਹੁਣ ਤਾਂ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਸਖਤ ਹੈ ਹਨਾ, ਉਦੋਂ ਕੱਚੇ ਲੋਕੀ ਵੀ ਕੰਮ ਕਰਦੇ ਹੋਣੇ, ਪੱਕੇ ਵੀ ਕੰਮ ਕਰਦੇ ਹੋਣੇ, ਕੋਈ ਅਜਿਹੀ ਘਟਨਾ ਤਾਂ ਨਹੀਂ ਫੇਸ ਕੀਤੀ ਜਿਹੜੀ ਤੁਹਾਨੂੰ ਯਾਦ ਹੋਵੇ? ਕੋਈ ਇੱਕ ਯਾਦ ਹੈਗੀ, ਬੜੀ ਹਾਸੇ ਵਾਲੀ ਹੈ। ਕੀ ਹੋਇਆ ਕਿ ਅਸੀਂ ਨਾ ਸਾਰੇ ਕੱਚੇ ਪੱਕੇ ਸਾਰੇ ਸਟੂਡੈਂਟਸ ਕੀ ਸੀਨੀਅਰ ਕੀ ਸਾਰੇ ਇਕੱਠੇ ਕੰਮ ਕਰ ਦਿੰਦੇ ਸੀਗੇ। ਕੀ ਹੋਇਆ ਕਿ ਨਾ ਇੱਕ ਹੈਲੀਕਾਪਟਰ ਆਇਆ ਉੱਪਰ, ਤੇ ਸਾਰੇ ਭੱਜ ਲਏ। ਹੁਣ ਅਸੀਂ ਵਿੱਚ ਹੀ ਭੱਜ ਲਏ ਹਨਾ, ਸਾਰੇ ਲੁਕ ਕੇ ਜਾ ਕੇ ਹਨਾ ਵੀ, ਤੇ ਕਿਸੇ ਨੇ ਕਹਤਾ ਵੀ ਇਮੀਗ੍ਰੇਸ਼ਨ ਦਾ ਛਾਪਾ ਪੈ ਗਿਆ, ਤੇ ਉੱਥੇ ਪੈਂਦੇ ਰਹਿੰਦੇ ਸੀਗੇ ਛਾਪੇ। ਤੇ ਮੈਂ ਨਾਲ ਦੇ ਨੂੰ ਕਿਹਾ ਵੀ ਆਪਾਂ ਸਟੂਡੈਂਟ ਵੀਜ਼ੇ ਤੇ, ਆਪਾਂ ਤਾਂ ਲੀਗਲੀ ਕੰਮ ਕਰ ਰਹੇ ਹਾਂ, ਆਪਾਂ ਉਹੀ ਭੱਜੀ ਜਾਂਦੇ। ਚਲੋ ਅਸੀਂ ਬਾਹਰ ਆ ਗਏ, ਤੇ ਦੂਏ ਦਿਨ ਪਤਾ ਲੱਗਿਆ ਵੀ ਉਹ ਕੋਈ ਫਾਰਮਰ ਸਪਰੇਅ ਕਰ ਰਿਹਾ ਸੀਗਾ। ਸਪਰੇਅ ਤੋਂ ਡਰ ਕੇ ਭੱਜ ਗਏ, ਕਿਉਂਕਿ ਉੱਥੇ ਵੱਡੇ ਜਿਹੜੇ ਖੇਤ ਨੇ ਜਿਹੜੇ ਸਪਰੇਅ ਕਰਦੇ ਨੇ ਹੈਲੀਕਾਪਟਰਾਂ ਨਾਲ ਹੀ ਕਰਦੇ ਨੇ। ਉਹ ਅੱਛਾ, ਪਤਾ ਨਹੀਂ ਸੀਗਾ ਕਿ ਐ ਨਹੀਂ ਪਤਾ ਕਿ ਇਮੀਗ੍ਰੇਸ਼ਨ ਦੇ ਆਫੀਸਰ ਬੈਠ ਕੇ ਕਿਤੇ ਥੱਲੇ ਤਾਂ ਨਹੀਂ ਦੇਖਦੇ ਕਿਹੜੇ ਕੱਚੇ ਕਿਹੜੇ ਪੱਕੇ ਆ, ਨਾਲੇ ਉੱਪਰ ਉਹਨਾਂ ਨੂੰ ਕੀ ਦਿਖਣਾ। ਸਹੀ ਗੱਲ ਆ। ਅੱਛਾ, ਕਿਉਂਕਿ ਤੁਹਾਡੇ ਜਿਹੜਾ ਐਕਸਪੀਰੀਅੰਸ ਸੀਗਾ ਆਸਟ੍ਰੇਲੀਆ ਦਾ, ਤੁਹਾਡੇ ਲਈ ਤਾਂ ਬੜਾ ਅਚੰਭੇਪੂਰਨ ਸੀਗਾ ਕਿ ਯਾਰ ਛੱਡ, ਮੈਂ ਨਹੀਂ ਆਸਟ੍ਰੇਲੀਆ ਰਹਿਣਾ, ਮੈਂ ਤਾਂ ਇੰਡੀਆ ਚਲੇ ਜਾਂਦਾ। ਕੋਈ ਇਹੋ ਜਿਹਾ ਦਿਮਾਗ 'ਚ ਆਇਆ ਸੀ ਕਿ ਉਦੋਂ? ਕਿਉਂਕਿ ਜਦੋਂ ਸਟੂਡੈਂਟ ਸੀਗੇ ਸ਼ੁਰੂ ਪਹਿਲਾ ਸਮੈਸਟਰ ਦਾ ਗੱਲਾਂ ਬਾਤਾਂ ਨਾਲ ਨਿਕਲ ਗਿਆ ਨਾ, ਕਿਉਂਕਿ ਸਾਰੇ ਆਨਲਾਈਨ ਐਗਜ਼ਾਮ ਸੀਗੇ ਤੇ ਸਾਰੇ ਇਕੱਠੇ ਪੜ੍ਹਦੇ ਸੀਗੇ ਬੈਠ ਕੇ, ਠੀਕ ਹੈ ਜੀ। ਤੇ ਉਹ ਐ ਨਿਕਲ ਗਿਆ, ਫਿਰ ਛੁੱਟੀਆਂ ਆ ਗਈਆਂ, ਕੰਮ ਕੀਤਾ ਹਨਾ। ਤੇ ਪਰ ਮੈਂ ਇੰਡੀਆ ਜਦੋਂ ਸੀ ਨਾ, ਉਦੋਂ ਮੈਂ ਕੈਨੇਡਾ ਦੀ ਇਮੀਗ੍ਰੇਸ਼ਨ ਅਪਲਾਈ ਕੀਤੀ ਸੀਗੀ। ਅੱਛਾ। ਤੇ ਇੱਥੇ ਆ ਕੇ ਮੈਂ ਜਸਟ ਵੈਸੇ ਨੂੰ ਲੈਟਰ ਪਾਤੀ ਵੀ ਆਈ ਐਮ ਹੇਅਰ, ਵੀ ਤੁਸੀਂ ਇੰਟਰਵਿਊ ਕਰਨੀ ਤਾਂ ਇੱਥੇ ਹੀ ਕਰ ਸਕਦੇ। ਜੀ ਜੀ। ਤੇ ਉਹ ਫਿਰ ਉਹਨਾਂ ਦੀ ਇਮੀਗ੍ਰੇਸ਼ਨ ਦੀ ਫਾਈਲ ਖੁੱਲ ਗਈ ਮੇਰੀ ਹਨਾ। ਓ ਅੱਛਾ। ਤੇ ਮੈਂ ਸਿਡਨੀ ਇੰਟਰਵਿਊ ਦੇ ਕੇ ਆਇਆ ਪਹਿਲੇ ਸਮੈਸਟਰ ਦੇ ਵਿੱਚ ਹੀ, ਤੇ ਉਹ ਇਮੀਗ੍ਰੇਸ਼ਨ ਮੇਰੀ ਕਲੀਅਰ ਹੋ ਗਈ ਹਨਾ, ਤੇ ਇੰਟਰਵਿਊ ਕਲੀਅਰ ਹੋ ਗਈ। ਉਹ ਕਹਿੰਦੇ ਵੀ ਜਸਟ ਗੋ ਫॉर द ਮੈਡੀਕਲ। ਤੇ ਅਗਲਾ ਸਮੈਸਟਰ ਦੀ ਫੀਸ ਭਰਨੀ ਸੀ, ਜਿਵੇਂ ਬ੍ਰੇਕ ਆਈ ਹਨਾ, ਤੇ ਮੈਡੀਕਲ ਹੋ ਗਿਆ। ਮੈਂ ਤਾਂ ਵੀ ਵੀਜ਼ਾ ਸਟੈਂਪ ਤੇ ਆਪਾਂ ਨਾ ਵੀ 6000 ਕਦੋਂ ਭਰਨਾ ਹੋਣਾ ਇੱਥੇ। ਸਹੀ ਗੱਲ ਆ। ਤੇ ਕਿਉਂਕਿ ਜਦੋਂ ਆਸਟ੍ਰੇਲੀਆ ਆਉਣਾ ਸੀ, ਮੈਂ ਉੱਥੇ ਮੇਰੇ ਤਾਈ ਸੀਗੇ ਕਿਵੇਂ, ਉਹਨਾਂ ਨੂੰ ਮੈਂ ਕਿਹਾ ਵੀ ਮੈਂ ਆਸਟ੍ਰੇਲੀਆ ਚੱਲਿਆ, ਕਿਉਂਕਿ ਉਹ ਪਹਿਲਾਂ ਪੰਜਾਬ 'ਚ ਤਾਂ ਮੰਨਦੇ ਨਹੀਂ ਸੀ ਆਸਟ੍ਰੇਲੀਆ ਨੂੰ ਬਾਹਰਲਾ ਦੇਸ਼। ਉਹਦਾ ਕੈਨੇਡਾ, ਇੰਗਲੈਂਡ, ਅਮਰੀਕਾ। ਮੈਨੂੰ ਕਹਿੰਦੇ ਹਾਂ ਪੁੱਤ ਕੋਈ ਨਹੀਂ, ਪੜ੍ਹ ਕੇ ਪੁੱਤ ਜਨਾਂਗੇ ਨਹੀਂ ਕੈਨੇਡਾ ਕੋਲ। ਅੱਛਾ। ਤੇ ਉਹ ਫਿਰ ਬਸ ਜਾਨੀ ਕਿ ਮੈਂ ਫੀਸ ਭਰਨ ਦੀ ਡੇਟ ਲਾਸਟ ਸੀਗੀ, ਜਾਂ ਤਾਂ ਮੈਂ ਇੱਥੇ ਇਲੀਗਲ ਹੋ ਜਾਂਦਾ। ਮੈਂ ਫਿਰ ਉਹ ਫੀਸ ਭਰੀ। ਫੀਸ ਭਰ ਕੇ ਮੈਂ, ਤੇ ਮੇਰੇ ਇੱਕ ਫਰੈਂਡ ਸੀਗਾ, ਕਹਿੰਦਾ ਵੀ ਤੂੰ ਡਿਪਲੋਮਾ ਐਟਲੀਸਟ 1 ਸਾਲ ਦਾ ਕਰ ਲੈ ਕੰਪਲੀਟ, ਫਿਰ ਚਲੇ ਜਾਈਂ। ਫਿਰ ਜੀ ਮੈਂ ਦਸੰਬਰ ਦੇ ਵਿੱਚ 2005 ਦਸੰਬਰ ਦੇ ਵਿੱਚ 20 ਦਸੰਬਰ ਨੂੰ ਮੈਂ ਕੈਨੇਡਾ ਗਿਆ, ਕਿਉਂਕਿ ਉਹ 6 ਮਹੀਨੇ ਦੇ ਵਿੱਚ ਇੰਟਰੀ ਕਰਨੀ ਹੁੰਦੀ ਇੱਕ ਵਾਰ ਜਾ। ਅੱਛਾ ਜੀ। ਤੇ ਉਹ ਉਸ ਟਾਈਮ ਮੈਂ ਟੋਰਾਂਟੋ ਗਿਆ ਜੀ, ਤੇ ਉੱਥੇ ਇੰਨਾ ਜ਼ਿਆਦਾ ਵੈਦਰ ਕੋਲਡ ਹਨਾ, ਬਰਫ ਹੀ ਬਰਫ ਨੇ, ਸਾਰਾ ਦਿਨ ਹੀਟ, ਘਰ ਬਾਹਰ ਸ਼ਾਪਿੰਗ ਸੈਂਟਰ ਸਾਰੇ ਹੀਟ ਹੀ ਹੀਟ ਹੈ ਨਾ ਜਿਵੇਂ। ਤੇ ਆਸਟ੍ਰੇਲੀਆ ਦੇ ਵਿੱਚ ਇੰਨਾ ਆਪਾਂ ਨੂੰ ਨਹੀਂ ਠੰਡ ਠੀਕ ਸੀਗੀ ਹਨਾ। ਜੀ। ਤੇ ਉੱਥੋਂ ਹੀ ਫਿਰ ਮੈਂ 6 ਹਫ਼ਤੇ ਰੁਕਣਾ ਸੀਗਾ ਉੱਥੇ, ਪਰ ਮੈਂ 2 ਹਫ਼ਤੇ ਸਟੇ ਕਰਕੇ ਮੰਮੀ ਨੂੰ ਫੋਨ ਕਰਤਾ ਵੀ ਮੈਂ ਆ ਰਿਹਾ, ਵੀ ਤੇ ਤੁਸੀਂ ਜਿਹੜੀ ਲੜਕੀ ਤੁਸੀਂ ਲੱਭ ਰਹੇ ਮੇਰੇ ਲਈ ਵੀ ਉਹਨਾਂ ਨਾਲ ਗੱਲਬਾਤ ਕਰ ਲਓ, ਤੇ ਐਟਲੀਸਟ 3-4 ਫੈਮਿਲੀਜ਼ ਨਾਲ ਗੱਲ ਕਰ ਲਓ। ਤੇ ਮੈਂ ਇੰਡੀਆ ਪਹੁੰਚਿਆ, ਤੇ ਮੰਮੀ ਕਹਿੰਦੇ ਇੱਕੋ ਹੀ ਫੈਮਿਲੀ ਹੈ, ਇੱਕੋ ਹੀ ਚੋਇਸ ਹੈ ਮੇਰੇ ਵੱਲੋਂ, ਉਹ ਵਿਆਹ ਕਰਾ ਲਾ। ਨਹੀਂ ਪੜ ਜਹਾਜ਼ ਲੰਘ ਜਾ। ਬਸ ਉਹੀ ਹੋਇਆ ਜੀ। ਉਧਰੋਂ ਫਿਰ ਬੜੇ ਕਸੂਤੇ ਫਸ ਗਏ ਜੀ। ਮੰਮੀ ਕੋਲ ਇੱਕ ਚੁਆਇਸ ਸੀ, ਇਧਰੋਂ ਸਾਡੇ ਡੈਡੀ ਨੇ ਜਵਾਬ ਦੇਤਾ। ਹਾਏ। ਡੈਡੀ ਮਤਲਬ ਇਦਾਂ ਹੋ ਗਏ, ਕਹਿੰਦੇ ਮੈਂ ਬਾਹਰ ਕੁੜੀ ਤੋਰਨੀ ਨਹੀਂ। ਅੱਛਾ। ਉਹਨਾਂ ਨੂੰ ਬਹੁਤ ਇਦਾਂ ਹੋ ਗਿਆ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਮਤਲਬ ਦੱਸਿਆ ਕਿ ਰਾਮੂ ਵਾਲੀ ਇਹ ਬੜੇ ਉਦੋਂ ਚੱਲ ਰਿਹਾ ਸੀ ਗਾਣੇ ਦੇ ਥਰੂ, ਉਹਨਾਂ ਨੂੰ ਬਹੁਤ ਜ਼ਿਆਦਾ ਜਿਵੇਂ ਉਹਨਾਂ ਨੂੰ ਹੋ ਗਿਆ, ਕਿਉਂਕਿ ਐਕਚੁਅਲੀ ਮੇਰਾ ਨਾ 2005 ਦੇ ਵਿੱਚ ਐਕਸੀਡੈਂਟ ਹੋ ਗਿਆ ਸੀਗਾ। ਅੱਛਾ ਜੀ। ਤੇ ਮਤਲਬ ਸਾਲ ਪਹਿਲਾਂ ਦੀ ਉਹ ਗੱਲ ਆ, ਤੇ ਕਾਫੀ ਮੇਰੀ ਲੱਤ ਵਗੈਰਾ ਟੁੱਟ ਗਈ ਸੀ, ਤੇ ਡੈਡੀ ਮੇਰੇ ਨਾਲ ਹੋਰ ਜ਼ਿਆਦਾ ਕਲੋਜ਼ ਹੋ ਗਏ, ਤੇ ਉਹ ਇਦਾਂ ਰੋਂਦੇ ਹੀ ਰਹਿੰਦੇ ਸੀ। ਤੇ ਉਹਨਾਂ ਨੂੰ ਆਏ ਸੀ ਵੀ ਜੇ ਕਹਿੰਦੇ ਵੀ ਇੱਥੇ ਮੈਂ ਤੈਨੂੰ ਲੋਕਲੀ ਵਿਆਹ ਦੂੰਗਾ, ਜੇ ਇੱਥੇ ਕੁਛ ਕਿਸੇ ਨੇ ਕਰਤਾ ਤਾਂ ਇੱਥੇ ਤਾਂ ਮੈਂ ਫੌਜ ਲੈ ਕੇ ਆ ਜਾਊਂਗਾ, ਕਹਿੰਦੇ ਬਾਹਰ ਜੇ ਕੋਈ ਗੜਬੜ ਹੋ ਗਈ ਤਾਂ ਬਹੁਤ ਔਖਾ ਗਾ, ਵੀ ਮੈਂ ਕਿਵੇਂ ਪਹੁੰਚੂਗਾ।
ਤੇ ਪਰ ਕਹਿ ਲੋ ਵੀ ਕਿਸਮਤ ਦੀ ਗੱਲ ਆ। ਹਾਂ ਚਲੋ ਭਾਜੀ ਚੰਗੇ ਸੀ ਵਿਆਹ ਇੱਥੇ ਹੋਣਾ ਸੀ। ਨਹੀਂ ਉਹ ਪੂਰੀ ਟੀਮ ਲੈ ਕੇ ਆਏ ਸੀਗੇ ਜਦੋਂ ਮੈਨੂੰ ਇਨਵੈਸਟੀਗੇਟ ਬਹੁਤ ਹੋਈ ਜੀ ਇਹਨਾਂ ਨਾਲੇ ਤੋਂ ਫਤਿਹਗੜ੍ਹ ਸਾਹਿਬ ਆਏ, ਇੱਕ ਉਹਨਾਂ ਦੇ ਨਾਲ ਡੈਡੀ ਦੇ ਫਰੈਂਡ ਉਹ ਪੁਲਿਸ ਅਫਸਰ ਲੱਗੇ ਪੂਰਾ। ਉਹਨਾਂ ਪੂਰੀ ਉਹ ਮੈਨੂੰ ਕਹਿੰਦੇ ਵੀ ਤੂੰ ਕੈਨੇਡਾ ਜਾ ਕੇ ਆਇਆ ਹੁਣ ਮੈਂ ਕਿਹਾ ਵੀ ਮੈਂ ਛੋਟੇ ਭਰਾ ਨੂੰ ਕਿਹਾ ਰਾਣੇ ਨੂੰ ਮੈਂ ਪਾਸਪੋਰਟ ਲਿਆ ਦੇ ਬਾਈ ਪਾਸਪੋਰਟ ਮੈਂ ਦੇਖੋ। ਅੱਛਾ ਇੰਟਰਵਿਊ ਕਿਹੜੀ ਫਿਰ ਟਫ ਲੱਗੀ, ਇਹ ਵਾਲੀ ਲੱਗੀ ਕਿ ਇਮੀਗ੍ਰੇਸ਼ਨ ਵਾਲੀ ਲੱਗੀ? ਇਹ ਤਾਂ ਸੌਖੀ ਸੀ ਕਿਉਂਕਿ ਉਹ ਤਾਂ ਕਨਵਿੰਸ ਕਰਨਾ ਫਿਰ ਸੇਲ ਐਂਡ ਮਾਰਕੀਟਿੰਗ ਵਾਲਾ ਬੰਦਾ ਨਾ। ਫਿਰ ਮੈਂ ਵੀ ਪਾਸਪੋਰਟ ਲਿਆ, ਮੈਂ ਕਿਹਾ ਯਾਦ ਰੱਖੋ ਮੇਰਾ ਆਸਟ੍ਰੇਲੀਆ ਦਾ ਵੀਜ਼ਾ ਆ, ਮੇਰਾ ਕੈਨੇਡਾ ਦਾ ਵੀਜ਼ਾ। ਵਾਹ ਜੀ ਵਾਹ, ਦੋ ਵੀਜ਼ੇ ਹਨ। ਤੇ ਉਹ ਕਹਿੰਦੇ ਵੀ ਤੇਰਾ ਹੁਣ ਫਿਊਚਰ ਪਲਾਨ ਕੀ ਹੈ ਜਿਵੇਂ ਤੁਸੀਂ ਪੁੱਛਦੇ। ਮੈਂ ਕਿਹਾ ਦੇਖੋ ਮੈਂ ਫਿਲਹਾਲ ਤਾਂ ਜਾ ਰਿਹਾ ਵਾਪਸ ਆਸਟ੍ਰੇਲੀਆ ਕਿਉਂਕਿ ਉੱਥੇ ਮੈਂ ਭਾਂਡੇ ਮਾਂਜ ਲਏ ਸਭ ਕੁਝ ਕਰ ਲਿਆ, ਉੱਥੇ ਕੈਨੇਡਾ ਦੁਬਾਰਾ ਨਹੀਂ ਕਰਨਾ ਇਹ ਚੀਜ਼ਾਂ। ਤੇ ਨਾਲੇ ਮੌਸਮ ਬਹੁਤ ਹੋਇਆ ਜੀ। ਮੈਂ ਕਿਹਾ ਮੇਰੇ 5 ਪੇਪਰ ਰਹਿ ਗਏ ਆਸਟ੍ਰੇਲੀਆ, ਜੇ ਉਹਨਾਂ ਨਾ ਰੱਖਿਆ ਜੀ ਫਿਰ ਆਪਾਂ ਕੈਨੇਡਾ ਲੰਘ ਜਾਵਾਂਗੇ। ਅੱਛਾ ਤੇ ਏਦਾਂ ਹੀ ਪਲਾਨ ਸੀਗਾ ਬਸ। ਕਿਉਂਕਿ ਜਦੋਂ ਫਿਰ ਉੱਥੇ ਆਸਟ੍ਰੇਲੀਆ ਵਾਪਸ ਆ ਗਈ, ਸਟੱਡੀ ਕੰਪਲੀਟ ਹੋ ਗਈ, ਫਿਰ ਇੱਕ ਹਵਾ ਚੱਲਦੀ ਸੀ ਉਦੋਂ ਵੀ ਆਈਲੈਟਸ ਦੇ ਵਿੱਚੋਂ 6 ਬੈਂਡ ਈਚ ਚਾਹੀਦੇ ਸੀਗੇ। ਬਹੁਤ ਬੰਦੇ ਉਹ ਜੀ ਫਸ ਗਏ ਜੀ ਤੇ ਮੈਂ ਵੀ ਫਸ ਗਿਆ। ਮੈਂ ਇੱਕ ਵਾਰ ਪੇਪਰ ਦੇ 2 3 4 5 7 8 9ਵੀਂ ਵਾਰ ਫਿਰ ਮੈਂ ਸੀਰੀਅਸ ਹੋਇਆ, ਕੰਮ ਛੱਡਿਆ, ਪੇਪਰ ਦੀ ਤਿਆਰੀ ਕੀਤੀ, ਜਰਨਲ ਆਈਲੈਟਸ ਕਲੀਅਰ ਦਾ ਹੋਵੇ, ਅਕੈਡਮਿਕ ਦਿੱਤਾ, ਮੰਮੀ ਵੀ ਉੱਥੇ ਸੀਗੇ। ਅੱਛਾ ਬ੍ਰਿਸਬੇਨ ਆਉਣ ਤੋਂ ਪਹਿਲਾਂ। ਤੇ ਉਹ ਫਿਰ ਮੈਂ ਤਿਆਰੀ ਕੀਤੀ ਤਾਂ 6 ਈਚ ਆਏ ਤੇ ਮੈਂ ਆਪਣੇ ਕੰਸਲਟੈਂਟ ਨੂੰ ਦਿੱਤੇ। ਪਰ ਉਦੋਂ ਕੀ ਸੀਗਾ ਜੇ ਸਾਡੇ ਕੰਪਿਊਟਰ ਦੀ ਸਟੱਡੀ ਸੀ ਤਾਂ ਮੇਰੀ ਸਟੱਡੀ ਦੇ ਉਹਨਾਂ ਨੇ 5 ਪੁਆਇੰਟਸ ਘਟਾਤੇ ਸੀਗੇ। ਕਹਿੰਦੇ ਜਾਂ ਤਾਂ ਨਾਟੀ ਦਾ ਪੇਪਰ ਦਿਓ ਜਿਹਦੇ 2-4% ਪਾਸ ਸੀਗੇ, ਜਾਂ ਕਹਿੰਦੇ ਵੀ $1,00,000 ਜਮ੍ਹਾਂ ਕਰਾਓ ਸਰਕਾਰ ਕੋਲ 1 ਸਾਲ ਵਾਸਤੇ। ਓ ਮਾਈ ਗॉड, ਬਹੁਤ ਪੰਜਾਬੀ ਨੇ ਭਰੇ ਜੀ ਪੈਸੇ। ਅੱਛਾ ਤਾਂ ਜਾਂ ਮੈਨੂੰ ਕਿਸੇ ਨੇ ਇਹ ਕਿਹਾ ਸੀਗਾ ਜਾਣ ਲੱਗੇ ਨਾ ਵੀ ਕਹਿੰਦੇ ਵੀ ਜੇ ਤੁਹਾਡੀ ਗ੍ਰੈਜੂਏਸ਼ਨ ਪੰਜਾਬੀ 'ਚ ਹੈ ਤਾਂ ਤੁਹਾਨੂੰ 5 ਪੁਆਇੰਟ ਮਿਲਣਗੇ। ਵਾਓ ਅੱਛਾ। ਤੇ ਬਸ ਮਾਂ ਬੋਲੀ ਨੇ ਪੰਜਾਬੀ ਯੂਨੀਵਰਸਿਟੀ ਗਿਆ ਜੀ, ਉਹਨਾਂ ਨੇ ਲਿਖ ਕੇ ਦਾ ਫਲਾਣਾ ਸਾਰਾ ਭਰ ਕੇ ਵੀ ਦ ਮੀਡੀਅਮ ਵਾਸ ਪੰਜਾਬੀ। ਉਹਦੇ ਬੇਸ ਤੇ ਜੀ ਮੈਨੂੰ ਵਾਪਸ ਆ ਗਏ, ਉਹੀ ਸਰਟੀਫਿਕੇਟ ਦੇ ਬੇਸ ਤੇ ਮੈਨੂੰ ਪੀਆਰ ਮਿਲੀ। ਬਾਹਰਲੇ ਮੁਲਕਾਂ ਦੇ ਵਿੱਚ ਦੇਖ ਲਓ ਮਾਂ ਬੋਲੀ ਨੇ ਤੁਹਾਨੂੰ ਮੈਨੂੰ ਉਸੇ ਬੇਸ ਤੇ ਯਾਨੀ ਕਿ ਪੀਆਰ ਮਿਲੀ। ਫਿਰ ਅਸੀਂ ਮੂਵ ਕਰਕੇ ਬ੍ਰਿਸਬੇਨ। ਹਾਂਜੀ ਜੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਭੁੱਲ ਗਿਆ ਵੀ ਜਦੋਂ ਮੈਂ ਸੋਚ ਰਿਹਾ ਸੀ ਵੀ ਕੈਨੇਡਾ ਚਲੇ ਜਾਣਾ, ਉਹੀ ਤੁਹਾਨੂੰ ਦੱਸਿਆ ਸੀ ਵੀ ਮੈਂ ਯਾਨੀ ਕਿ ਪਹਿਲਾ ਸਮੈਸਟਰ ਸੌਖਾ ਸੀਗਾ। ਹਾਂਜੀ ਉਹ ਤੋਂ ਬਾਅਦ ਛੁੱਟੀਆਂ 'ਚ ਕੰਮ ਕੀਤਾ ਹਨਾ ਜੀ, ਖੇਤਾਂ 'ਚ ਕੰਮ ਕੀਤਾ, ਵਾਪਸ ਆ ਕੇ ਪੜ੍ਹਾਈ ਸ਼ੁਰੂ ਕੀਤੀ। ਪਰ ਕੀ ਹੋਇਆ ਕਿ ਦੀਵਾਲੀ ਦਾ ਦਿਨ ਸੀ ਤੇ ਉਦੋਂ ਆਇਆ ਮੇਰਾ ਰਿਜ਼ਲਟ ਤੇ ਦਿਵਾਲਾ ਨਿਕਲ ਗਿਆ, 2 ਪੇਪਰਾਂ 'ਚ ਮੈਂ ਫੇਲ ਹੋ ਗਿਆ। ਓ ਮਾਈ ਗॉड। ਉਹ ਤੋਂ ਬਾਅਦ ਫਿਰ ਮੈਂ ਡਿਸਾਈਡ ਕਰ ਲਿਆ ਸੀ ਵੀ ਨਹੀਂ ਹੁਣ ਕੈਨੇਡਾ ਹੀ ਜਾਣਾ, ਵੀ ਇੱਥੇ ਫੀਸ ਨਹੀਂ ਭਰਨੀ, ਹੋਰ ਵੀ ਐਵੇਂ ਫੀਸਾਂ ਭਰੀ ਜਾਂਦੇ ਵੀ ਪਤਾ ਨਹੀਂ ਪੀਆਰ ਮਿਲਣੀ ਕਿ ਨਹੀਂ ਮਿਲਣੀ। ਤੇ ਅੱਛਾ ਓਹੋ ਦੀਵਾਲੀ ਵਾਲੇ ਦਿਨ ਦਿਵਾਲਾ ਨਿਕਲ ਗਿਆ ਹੈ। ਓਹੋ ਫਿਰ ਕਿੱਦਾਂ ਮੈਨੇਜ ਕੀਤਾ? ਇੱਕ ਇੰਟਰਸਟਿੰਗ ਗੱਲ ਤੁਹਾਨੂੰ ਮੈਂ ਦੱਸਦੀ ਆ। ਆਪ ਜੀ ਦੇ ਤਾਂ ਦਿਵਾਲੇ ਨਿਕਲ ਗਏ ਤੇ ਵਿਆਹ ਵੇਲੇ ਜਦੋਂ ਮੈਨੂੰ ਦੇਖਣ ਆਏ, ਮਤਲਬ ਸਾਡਾ ਪਹਿਲਾਂ ਫੋਟੋ ਤੇ ਕੀ ਕਹਿ ਲੋ ਪੱਕਾ ਠੱਕਾ ਹੋ ਗਿਆ ਸੀਗਾ, ਉਹ ਜਸਟ ਇੱਕ ਸੈਰਾਮਨੀ ਸੀਗੀ। ਤੇ ਬਾਅਦ ਚ ਜਿਵੇਂ ਵਿਚੋਲਣ ਕਹਿੰਦੇ ਭਾਈ ਕੋਈ ਗੱਲਬਾਤ ਕਰ ਲੋ, ਆਪ ਜੀ ਨੇ ਮੈਨੂੰ ਪਤਾ ਕੀ ਪੁੱਛਿਆ, ਤੁਹਾਡੇ ਜੀ +2 ਚ ਕਿੰਨੇ ਨੰਬਰ ਆਏ, ਤੁਹਾਡੇ ਜੀ ਫਲਾਣੇ ਚ ਕਿੰਨੇ ਪਰਸੈਂਟੇਜ ਆਈ। ਮੈਂ ਕਿਹਾ ਬੜਾ ਵੀ ਹੁਸ਼ਿਆਰ ਬੱਚਾ ਲੱਗਦਾ ਹਨਾ। ਤੇ ਬਾਅਦ ਚ ਆ ਕੇ ਪਤਾ ਲੱਗਿਆ ਵੀ ਇੱਧਰ ਤਾਂ ਆ ਕੁਛ ਹੋ ਜਾਂਦਾ ਪੇਪਰਾਂ ਚ। ਉਹੀ ਤੇ ਮੈਨੂੰ ਉਹੀ ਲੱਗਿਆ ਕਿਉਂਕਿ ਜਿਹੜੀ ਡਿਗਰੀ ਵੀ ਕੰਪਲੀਟ ਕੀਤੀ ਨਹੀਂ ਕਿਉਂਕਿ ਅਸਾਈਨਮੈਂਟ ਬੇਸਡ ਸੀਗੇ ਪੇਪਰ ਹਨਾ। ਤੇ ਬਸ ਪੰਜਾਬੀ ਫਿਰ ਤੁਹਾਨੂੰ ਪਤਾ ਅਸਾਈਨਮੈਂਟਸ ਮਿਲ ਕੇ ਬਣਾਉਂਦੇ, ਰਲ ਮਿਲ ਕੇ ਬਣਾਈਆਂ ਕਿਸੇ ਨੂੰ ਕਹਿ ਕਹਾ ਕੇ। ਅੱਛਾ ਚਲੋ ਸ਼ੁਕਰ ਹੈ ਨਾ ਲੀ ਤੇ ਪੈ ਗਏ ਚਲੋ ਐਟ ਲਾਸਟ ਇੰਨਾ ਸਟਰਗਲ ਕਰਨ ਤੋਂ ਬਾਅਦ। ਪਰ ਤੁਹਾਡੀ ਸਟੋਰੀ ਮੈਨੂੰ ਬਹੁਤ ਇੰਟਰਸਟਿੰਗ ਲੱਗੀ ਹੈ ਨਾ, ਕਿੱਦਾਂ $13 ਤੋਂ ਕੰਮ ਸਟਾਰਟ ਕੀਤਾ 110 ਤੇ ਪਹੁੰਚਿਆ। ਚਲੋ ਸਟਰਗਲ ਕੀਤਾ ਪਰ ਮੁਕਾਮ ਤੇ ਪਹੁੰਚੇ ਹਨਾ। ਤੇ ਤੁਸੀਂ ਭਾਬੀ ਜੀ ਤੁਸੀਂ ਜਦੋਂ ਆਏ ਆਸਟ੍ਰੇਲੀਆ ਤੁਸੀਂ ਕੰਮ ਕਾਰ ਸ਼ੁਰੂ ਕੀਤਾ ਕਿ ਨਹੀਂ? ਹਾਂਜੀ ਮੈਂ ਆਫਟਰ ਮੈਰਿਜ ਹੀ ਆਈ ਸੀ 2006 ਦੇ ਵਿੱਚ। ਤੇ ਆ ਕੇ ਮੈਂ ਪਹਿਲਾਂ ਮੈਲਬਨ ਤਾਂ ਕੋਈ ਕੰਮ ਨਹੀਂ ਕੀਤਾ ਤੇ ਉਸ ਤੋਂ ਬਾਅਦ ਬੱਚੇ ਹੋ ਗਏ ਤੇ ਫਿਰ ਆਪਣਾ ਤਾਂ ਮੈਂ ਫੁੱਲ ਟਾਈਮ ਹਾਊਸ ਵਾਈਫ ਮਮ ਸੀ। ਅੱਛਾ ਹਾਂਜੀ ਤੇ ਪਰ ਫਿਰ 3-4 ਸਾਲਾਂ ਬਾਅਦ ਮੈਂ 2008 ਦੇ ਵਿੱਚ 10 ਦੇ ਵਿੱਚ ਮਤਲਬ ਬੇਟੇ ਨੂੰ ਚਾਈਲਡ ਕੇਅਰ ਪਾਇਆ ਘਰ ਦੇ ਨਾਲ ਹੀ, ਕਿਉਂਕਿ ਮੈਂ ਬੈਚਲਰ ਆਫ ਐਜੂਕੇਸ਼ਨ ਕੀਤੀ ਸੀ। ਮੈਂ ਇੱਥੇ ਆਪਣੀ ਡਿਗਰੀ ਅਸੈਸ ਕਰਵਾਈ ਸੀ ਆ ਕੇ ਤੇ ਉਹਦੇ ਬੇਸਿਸ ਤੇ ਮੈਂ ਚਾਈਲਡ ਕੇਅਰ ਵੈਸੇ ਹੀ ਜਿਵੇਂ ਉਸੇ ਡਾਇਰੈਕਟਰ ਨੂੰ ਹੀ ਪੁੱਛਿਆ ਤੇ ਉਹਨਾਂ ਨੇ ਮੈਨੂੰ ਹੱਸ ਕੇ ਕੰਮ ਦੇਤਾ ਉੱਥੇ। ਕੀ ਬਾਤ ਹੈ। ਤੇ ਫਿਰ ਮੈਂ ਬਸ ਕਹ ਲਓ ਬੱਚੇ ਵੀ ਉੱਥੇ ਪਾਲੇ ਤੇ ਆਪ ਵੀ ਉੱਥੇ ਕੰਮ ਕੀਤਾ। 3 ਸਾਲ ਮੈਂ ਚਾਈਲਡ ਕੇਅਰ ਕੰਮ ਕੀਤਾ ਜੀ। ਉਸ ਤੋਂ ਬਾਅਦ ਬੇਟੇ ਦਾ ਸਕੂਲ ਸ਼ੁਰੂ ਹੋ ਗਿਆ ਤੇ ਫਿਰ ਪਿਕ ਡ੍ਰੌਪ ਦੀ ਪ੍ਰੋਬਲਮ ਹੋ ਗਈ। ਇਹ ਸਵੇਰੇ ਛੱਡ ਤਾਂ ਦਿੰਦੇ ਸੀ ਪਰ ਆਫਟਰਨੂਨ ਥੋੜਾ ਜਿਹਾ ਔਖਾ ਹੁੰਦਾ ਸੀਗਾ। ਜੀ ਜੀ। ਤੇ 2 ਦਿਨ ਮੈਨੂੰ ਲੱਗਿਆ ਵੀ ਬੱਚਾ ਬੱਸਾਂ ਤੇ ਹਨਾ ਆ ਜਾ ਰਿਹਾ ਤੇ ਮੈਨੂੰ ਵਧੀਆ ਨਹੀਂ ਲੱਗਿਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਬੱਚਿਆਂ ਦੇ ਪਿੱਛੇ ਹੀ ਤਾਂ ਸਾਰਾ ਕੁਝ ਕਰਦੇ ਆ ਤੇ ਮੈਂ ਕੰਮ ਛੱਡਤਾ ਜੀ। ਅੱਛਾ ਤੇ ਮੈਂ ਵਧੀਆ ਰਿਲੈਕਸ ਜਾ ਹੋਈ ਘਰੇ ਹਨਾ ਤੇ ਫਿਰ ਉਹਨਾਂ ਦਿਲ ਨਹੀਂ ਲੱਗਿਆ ਤੇ ਫਿਰ ਮੈਂ ਫਰਦਰ ਇੱਥੇ ਟੀਚਿੰਗ ਦੀ ਸਟੱਡੀ ਕੀਤੀ। ਅੱਛਾ ਜੀ ਘਰੇ ਬੈਠ ਕੇ। ਹਾਂਜੀ ਤੇ ਫਿਰ ਮੈਂ ਅਸਿਸਟੈਂਟ ਟੀਚਰ ਦਾ ਇੱਥੇ ਜਿਵੇਂ ਕੀਤਾ ਕੋਰਸ ਤੇ ਉਹ ਫਿਰ ਮੈਂ ਬੇਟੇ ਦੇ ਸਕੂਲ ਦੇ ਵਿੱਚ ਹੀ ਪਲਾਰਾ ਸਟੇਟ ਸਕੂਲੋਂ ਪੜ੍ਹਦਾ ਸੀ ਉੱਥੇ ਫਿਰ ਮੈਂ ਆਦੀ ਪ੍ਰੈਕ ਲਾਈ
ਤੇ ਕਰਦੇ ਕਰਦੇ ਫਿਰ ਮੈਨੂੰ ਉੱਥੇ ਕੰਮ ਮਿਲ ਗਿਆ ਜੀ ਹੌਲੀ ਹੌਲੀ, ਜੀ ਮਤਲਬ ਔਨ ਆਫ ਜਾਂ ਕਦੇ ਕੰਟਰੈਕਟ ਤੇ ਕਦੇ ਕੈਜੂਅਲ। ਤੇ ਹੁਣ ਤੁਸੀਂ ਟੀਚਰ ਹੋ? ਹਾਂਜੀ ਮੈਂ ਅਸਿਸਟੈਂਟ ਟੀਚਰ ਹਾਂ ਹੁਣ। ਦੈਟਸ ਨਾਈਸ। ਹਾਂਜੀ ਟੀਚਰ ਏਡ ਕਹਿੰਦੇ ਜਿਹਨੂੰ ਇੱਥੇ। ਹਾਂਜੀ। ਤੇ ਬਸ ਮੈਂ ਤਾਂ ਜੀ ਇਹੀ ਕੰਮ, ਜਾਂ ਫਿਰ ਮੈਂ ਨਿਊ ਇੰਗਲੈਂਡ ਕਾਲਜ 'ਚ ਵੀ ਕੰਮ ਕੀਤਾ 2 ਸਾਲ। ਹਾਂਜੀ ਅੱਛਾ। ਤੇ ਮੇਰਾ ਬਸ ਇਹਦੇ ਲਾਈਨ 'ਚ ਹੀ, ਮੈਂ ਆਪਣੀ ਲਾਈਨ 'ਚ ਹੀ। ਹਾਂ ਵੈਰੀ ਨਾਈਸ। ਹਾਂਜੀ ਭਾਜੀ ਹੁਣ ਤੁਹਾਡਾ ਕੀ ਕੰਮ ਹੈ ਇੱਥੇ? ਦੇਖੋ ਜੀ, ਮੈਂ ਇੱਕ ਸੋਲਰ ਦੀ ਕੰਪਨੀ ਹੁਣ ਮੈਂ ਰਨ ਕਰਦਾ ਜੀ। ਲਾਈਕ ਓਰੀਜਨਲੀ ਮੈਂ ਕੰਮ ਕੀਤਾ ਐਕਚੁਅਲੀ 13 ਸਾਲ, ਉਸ ਤੋਂ ਬਾਅਦ ਫਿਰ ਸੋਲਰ ਹਾਰਬਰ ਕੰਪਨੀ ਸੀਗੀ, ਸੋਲਰ ਕੀਤਾ ਸ਼ੁਰੂ। ਹੌਲੀ ਹੌਲੀ ਮੈਂ ਆਪਣੀ ਕੰਪਨੀ ਖੋਲ ਲਈ, ਨਹੀਂ ਆਪਣੀ ਕੰਪਨੀ ਆ ਹੁਣ ਇੱਥੇ। ਸਿੰਘ ਫੈਬਰੀਕੇਸ਼ਨ, ਜਸਪਾਲ ਭਾਈ, ਸੱਤੀ ਭਾਈ ਨੇ ਓਪਰਚੁਨਿਟੀ ਦਿੱਤੀ ਮੈਨੂੰ ਜੀ। ਇਹਨਾਂ ਦੇ ਵੀ ਮੈਂ ਕਾਫੀ ਵੱਡਾ ਸੋਲਰ ਸਿਸਟਮ ਲਾਇਆ। ਓਕੇ। ਤੇ ਕਾਫੀ ਕਮਿਊਨਿਟੀ ਦੇ ਵਿੱਚ ਵੀ ਸੋਲਰ ਲਾਏ ਲੋਕਾਂ ਦੇ ਘਰਾਂ 'ਚ ਨੇ। ਤੇ ਕਾਫੀ ਕਿਵੇਂ ਸੋਲਰ ਦਾ ਕਿਵੇਂ ਕੰਮ ਚੱਲ ਰਿਹਾ? ਵਧੀਆ ਚੱਲ ਰਿਹਾ ਕੰਮ? ਠੀਕ ਹੈ ਜੀ, ਕਿਉਂਕਿ ਮੇਰਾ ਐਕਸਪੀਰੀਅੰਸ ਹੈ ਇਲੈਕਟ੍ਰਿਸਿਟੀ ਦੇ ਵਿੱਚ ਦਾ, ਉਹ ਮੈਂ ਸਾਰਾ ਯੂਜ਼ ਕਰਦਾ। ਉਹਦੇ ਨਾਲ ਕਸਟਮਰਸ ਨੂੰ ਬੈਸਟ ਡਿਸਕਾਊਂਟ, ਫੀਡ ਇਨ ਟੈਰਿਫਸ ਸਾਰਾ ਕੁਝ ਦਵਾਈਦਾ ਵੀ, ਤਾਂ ਜੋ ਬਿੱਲ ਜ਼ੀਰੋ ਹੋ ਸਕੇ। ਓ ਵੈਰੀ ਨਾਈਸ, ਦੈਟਸ ਨਾਈਸ, ਬਹੁਤ ਹੀ ਵਧੀਆ। ਤੇ ਕੋਈ ਅਜਿਹਾ ਪਲਾਨ ਤੁਹਾਡਾ ਫਿਊਚਰ ਦੇ ਵਿੱਚ ਜਿਹੜਾ ਆ ਰਿਹਾ ਹੋਵੇ ਜਾਂ ਤੁਸੀਂ ਸੋਚਿਆ ਹੋਵੇ ਕਿ ਆਹ ਕੰਮ ਕਰਨਾ ਹੀ ਕਰਨਾ? ਹਜੇ ਤਾਂ ਹੀ ਬਸ ਸੋਲਰ ਦੀ ਫੋਕਸ ਹੈ। ਅੱਛਾ। ਪਰ ਹੋ ਸਕਦਾ ਮੈਂ ਇੱਕ ਦਿਲ ਦੀ ਤਮੰਨਾ ਵੀ ਮੈਂ ਰੀਅਲ ਸਟੇਟ ਦਾ ਵੀ ਸ਼ਾਇਦ ਨਾਲ ਥੋੜਾ ਸ਼ੁਰੂ ਕਰਨਾ ਹੈ। ਠੀਕ ਹੈ। ਭਾਬੀ ਜੀ ਤੁਹਾਡੇ ਬਾਰੇ ਕਿਉਂਕਿ ਸਰਚ ਕਰਨੀ ਪੈਂਦੀ ਹੈ ਜਦੋਂ ਸਾਡੇ ਗੈਸਟ ਆਉਂਦੇ ਨੇ, ਤੁਸੀਂ ਐਜ਼ ਅ ਸਿੰਗਰ ਹੋ, ਤੁਸੀਂ ਗਾਣਾ ਵੀ ਇੱਕ ਰਿਲੀਜ਼ ਕਰਵਾਇਆ ਸੀ। ਸੋ ਕਿਹੜਾ ਗਾਣਾ ਸੀ ਤੇ ਕਿਹੜੇ ਸੰਨ ਦੇ ਵਿੱਚ ਰਿਲੀਜ਼ ਹੋਇਆ ਸੀਗਾ? ਗਾਣਾ ਇਦਾਂ ਜੀ, ਮੇਰੇ ਡੈਡ ਜਿਵੇਂ ਲਿਖਦੇ ਆ, ਉਹਨਾਂ ਨੂੰ ਲਿਖਣ ਦਾ ਕਾਫੀ ਸ਼ੌਂਕ ਆ, ਮੇਰੇ ਬ੍ਰਦਰ ਵੀ ਲਿਖਦੇ ਆ ਤੇ ਉਹਨਾਂ ਨੂੰ ਗਾਉਣ ਦਾ ਵੀ ਸ਼ੌਂਕ ਆ। ਜਿਵੇਂ ਕਵਿਸ਼ਰੀ ਗਾਉਂਦੇ ਨੇ, ਮਤਲਬ ਵੈਸੇ ਬਾਏ ਪ੍ਰੋਫੈਸ਼ਨ ਡਾਕਟਰ ਨੇ, ਬ੍ਰਦਰ ਵੀ ਡੈਡ ਵੀ, ਬਟ ਉਹਨਾਂ ਨੂੰ ਸ਼ੌਂਕ ਆ, ਸ਼ੌਂਕੀਆ ਗਾਉਂਦੇ ਨੇ, ਸ਼ੌਂਕੀਆ ਲਿਖਦੇ ਨੇ। ਤੇ ਮੈਂ ਉਹਨਾਂ ਦਾ ਲਿਖਿਆ ਹੀ ਗਾਣਾ ਸੀ, ਮਤਲਬ ਗਾਣਾ ਤਾਂ ਬਹੁਤ ਪੁਰਾਣਾ ਲਿਖਿਆ ਸੀ। ਇੱਕ ਟਾਈਮ ਅਜਿਹਾ ਆਇਆ ਸੀਗਾ ਕਿ ਜਦੋਂ ਬਾਹਰਲੇ ਸਪੈਸ਼ਲੀ ਕੈਨੇਡੀਅਨ ਜਦੋਂ ਇੰਡੀਆ ਜਾਂਦੇ ਸੀ, ਵਿਆਹ ਕਰਾਉਂਦੇ ਸੀ, ਦੂਜਾ ਤੀਜਾ ਵਟਐਵਰ, ਹਨਾ, ਤੇ ਉਦੋਂ ਬਾਅਦ ਉਹ ਕੁੜੀਆਂ ਇੰਡੀਆ 'ਚ ਹੀ ਰਹਿ ਜਾਂਦੀਆਂ ਸੀ। ਤੇ ਉਸ ਟਾਈਮ ਰਾਮੂ ਵਾਲੀਆਂ ਨੇ ਬਹੁਤ ਲੋਕਾਂ ਦੀ ਛਾਣਬੀਣ ਕੀਤੀ ਸੀ। ਹਾਂਜੀ। ਤੇ ਉਹਦੇ ਬੇਸਿਸ ਤੇ ਡੈਡੀ ਨੇ ਇੱਕ ਗਾਣਾ ਲਿਖਿਆ ਸੀਗਾ, ਉਹ ਸੀਗਾ ਪਰਦੇਸਣਾ ਵਾਸਤੇ, ਵੀ ਤੂੰ ਉਧਰ ਪੱਕਾ ਨਹੀਂ ਹੋਇਆ, ਮੇਰੀ ਲਾਈਫ ਪਿੱਛੇ ਕਿੱਦਾਂ ਦੀ ਆ। ਤੇ ਹੋ ਜਵੇ ਫਿਰ ਸਾਡੇ ਦਰਸ਼ਕਾਂ ਲਈ। ਤੂੰ ਉਧਰ ਪੱਕਾ ਹੋਇਆ ਨਾ, ਅਸੀਂ ਇੱਧਰ ਕੱਚੇ ਖੁਰਦੇ ਹਾਂ, ਲਾਵਾਰਸ ਹਾਂ ਕਿਸੇ ਚੀਜ਼ ਵਾਂਗ, ਅਸੀਂ ਹੁਸਨ ਤੇ ਬੈਠ ਚੁਰਦੇ ਹਾਂ। ਤੈਨੂੰ ਦਿਲ ਦਾ ਹਾਲ ਸੁਣਾਉਣੀ ਆ, ਨਿੱਗੀ ਫਤਿਹ ਬੁਲਾ ਸਜਣਾ, ਸਾਡਾ ਜੀ ਨਹੀਂ ਲੱਗਦਾ ਕੱਲਿਆਂ ਦਾ, ਖਤ ਪੜਦੇ ਸਾਰੇ ਹੀ ਆ ਸਜਣਾ। ਬਹੁਤ ਹੀ ਸੋਹਣਾ। ਤੁਹਾਡੇ ਫਾਦਰ ਸਾਹਿਬ ਨੇ ਲਿਖਿਆ ਸੀਗਾ? ਹਾਂਜੀ। ਤੇ ਤੁਸੀਂ ਗਾਇਆ ਇਹਨੂੰ? ਹਾਂਜੀ, ਇਹ 2014 ਦੇ ਵਿੱਚ। ਓ ਵਾਓ। ਹਾਂਜੀ, ਇੰਡੀਆ ਗਏ ਹੋਏ ਸੀਗੇ ਅਸੀਂ, ਤੇ ਕੇਵੀ ਸਿੰਘ 뮤직 ਉਹਨਾਂ ਨੇ ਦਿੱਤਾ। ਉਹ ਵੀ ਮਤਲਬ ਜਾਣ ਪਛਾਣ ਵਾਲੇ ਨੇ, ਮਤਲਬ ਕੇਵੀ ਸਿੰਘ ਦੇ ਡੈਡ ਆ ਜਿਹੜੇ ਮੇਰੇ ਡੈਡ ਦੇ ਬਹੁਤ ਖਾਸ ਫਰੈਂਡ ਨੇ, ਮਤਲਬ ਚਾਚਾ ਹੀ ਕਹਿੰਦੇ ਸੀ ਉਹਨਾਂ ਨੂੰ। ਹੁਣ ਇਸ ਪੈਸ਼ਨ ਨੂੰ ਅੱਗੇ ਵਧਾਉਣਾ ਕੁਝ ਸੋਚਿਆ? ਨਹੀਂ ਜੀ, ਮੈਂ ਸ਼ੌਂਕ ਨਾਲ ਹੀ ਕੀਤਾ ਸੀ, ਉਹ ਵੀ ਇਹਨਾਂ ਦੀ ਬਦੌਲਤ। ਮਤਲਬ ਕਹਿੰਦੇ ਤੈਨੂੰ ਸ਼ੌਂਕ ਹੈ ਤੇਰਾ ਗਾਣਾ ਰਿਲੀਜ਼ ਕਰਾਉਣਾਗਾ, ਮਤਲਬ ਮੇਰੀ ਕੋਈ ਇੱਛਾ ਨਹੀਂ ਸੀਗੀ, ਕਿਉਂਕਿ ਸਿੰਗਿੰਗ ਅਸੀਂ ਵੈਸੇ ਸ਼ੌਂਕੀਆ ਤੌਰ ਤੇ, ਮਤਲਬ ਫੈਮਿਲੀ 'ਚ ਜਿਵੇਂ ਘਰ 'ਚ ਡੈਡੀ ਨੇ ਵੈਂਜੋ ਵਜਾਉਣੀ ਤੇ ਬ੍ਰਦਰ ਨੇ, ਮਤਲਬ ਮੈਂ ਢੋਲਕੀ ਵਜਾਉਣੀ, ਉਹਨੇ ਡਫਲੀ ਵਜਾਉਣੀ, ਇਦਾਂ ਅਸੀਂ ਇਕੱਠਿਆਂ ਨੇ ਬਹਿ ਕੇ ਮਤਲਬ ਅਸੀਂ ਫਨ ਕਰਦੇ ਸੀ। ਜਿਵੇਂ ਅੱਗੇ ਹੁਣ ਤਾਂ ਆਪਾਂ ਕਹਿੰਦੇ ਪਰ ਡਿਨਰ, ਅੱਗੇ ਪਿੰਡਾਂ 'ਚ ਕਹਿੰਦੇ ਸੀ ਰੋਟੀ ਕਰਨੀ ਆ। ਮਤਲਬ ਕਿਸੇ ਦਾ ਵਿਆਹ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਰੋਟੀ ਤੇ ਬੁਲਾਉਂਦੇ, ਤੇ ਮਤਲਬ ਰੋਟੀ ਪਾਣੀ ਦੇ ਨਾਲ ਨਾਲ ਫਿਰ ਅਸੀਂ 뮤직 ਦਾ ਵੀ ਨਾਲ ਰੱਖਦੇ ਸੀ। ਕੀ ਬਾਤ ਹੈ, ਐਂਟਰਟੇਨਮੈਂਟ ਹਾਂਜੀ ਘਰੇ ਸੀਗਾ। ਵੈਰੀ ਨਾਈਸ। ਤੇ ਅੱਛਾ ਭਾਜੀ, ਤੁਸੀਂ ਨਹੀਂ ਫਿਰ ਭਾਬੀ ਜੀ ਨੂੰ ਕਿਹਾ ਕਿ ਤੂੰ ਆਪਣੇ ਇਸ ਨੂੰ ਪੈਸ਼ਨ ਨੂੰ ਅੱਗੇ ਵਧਾ, ਕਿਉਂਕਿ ਸਿੰਗਿੰਗ ਲਾਈਨ ਇੱਥੇ ਪੰਜਾਬੀ, ਖਾਸ ਕਰਕੇ ਪੰਜਾਬੀ ਬੋਲੀ ਦੀ ਬਹੁਤ ਘਾਟ ਰੜਕਦੀ ਹੈ। ਚਲੋ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੇ ਲੋਕ ਉਪਰਾਲੇ ਕਰਦੇ ਨੇ, ਪਰ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਪੰਜਾਬੀਅਤ ਨੂੰ ਜਿਉਂਦਾ ਰੱਖਣਾ, ਖਾਸ ਕਰਕੇ ਜੇਕਰ ਤੁਸੀਂ ਸਿੰਗਿੰਗ ਦੀ ਗੱਲ ਕਰਦੇ ਹੋ, ਪੰਜਾਬੀ ਗਾਣਿਆਂ ਦੀ ਗੱਲ ਕਰਦੇ ਹੋ, ਇਹ ਬਹੁਤ ਵੱਡੀ ਚੀਜ਼ ਹੈ ਜੇਕਰ ਤੁਸੀਂ ਇਸ ਆਪਣੇ ਪੈਸ਼ਨ ਨੂੰ ਅੱਗੇ ਵਧਾਓ। ਦੇਖੋ ਜੀ, ਆਏ ਸੀਗਾ ਵੀ ਕਿਉਂਕਿ ਨਾ ਇੱਕ ਗਾਣਾ ਵਾਈਫ ਬਹੁਤ ਵਧੀਆ ਗਾਉਂਦੇ ਨੇ, ਚਿੜੀਆਂ ਬਾਬਲਾ ਵਿੱਚ ਚਿੜੀਆਂ ਵਿਹੜੇ ਦੇ ਵਿੱਚੋਂ ਉੱਡ ਜਾਣੀਆਂ, ਹਨਾ। ਤੇ ਉਦੋਂ ਜਦੋਂ ਇੰਡੀਆ ਗਏ ਸੀਗੇ ਤੇ ਮੇਰਾ ਸੀਗੀ ਖੁਆਇਸ਼ ਵੀ ਉਹ ਗਾਣਾ ਰਿਕਾਰਡ ਕੀਤਾ ਜਾਵੇ। ਅੱਛਾ। ਪਰ ਉਹ ਜਿਹੜੇ ਰਾਈਟਰ ਨੇ ਲਿਖਿਆ ਸੀਗਾ ਤੇ ਉਹ ਕੋਈ ਸੰਪਰਕ ਨਹੀਂ ਹੋ ਪਾਇਆ। ਫਿਰ ਅਸੀਂ ਆਹ ਗਾਣਾ, ਇੱਕ ਵਿਸ਼ਰੀ ਸੀਗੀ, ਪਰ ਫਿਰ ਇਹਨਾਂ ਨੇ ਸੈਡ ਮੋਡ ਦੇ ਵਿੱਚ ਗਾਇਆ। ਪਰ ਇਹ ਵੀ ਦੇਖੋ ਇੱਥੇ ਲਾਈਫ ਬਿਜ਼ੀ ਹੈ, ਹਨਾ, ਵੀ ਕੋਈ ਸਿੰਗਿੰਗ ਪ੍ਰੋਫੈਸ਼ਨ ਦਾ ਇਹੀ ਆ ਵੀ ਜੇ ਹੁਣ ਤੁਸੀਂ ਉੱਥੇ ਜਾ ਕੇ ਖਾੜੇ ਜਾਂ ਕਿੱਦਾਂ, ਹਨਾ, ਉਹ ਡਿਫਰੈਂਟ ਸੀ। ਜਾਂ ਸ਼ੌਂਕ ਦੇ ਤੌਰ ਤੇ ਹੁਣ ਜਦੋਂ ਕਦੇ ਇੰਡੀਆ ਗਏ ਫਿਰ ਦੁਬਾਰਾ ਕੋਈ ਵਧੀਆ ਸੌਂਗ ਮਿਲਿਆ ਤਾਂ ਰਿਕਾਰਡ ਕਰ ਦਾਂਗੇ। ਅੱਛਾ, ਫਿਰ ਇਹ ਵੀ ਗਾਣਾ ਪਲੀਜ਼ ਸੁਣਾ ਦਿਓ ਤੁਸੀਂ ਸਾਡਾ, ਜਿਹੜਾ ਚਿੜੀਆਂ ਵਾਲਾ ਗਾਣਾ, ਪਲੀਜ਼ ਸੁਣਾਓਗੇ ਸਾਡੇ ਦਰਸ਼ਕਾਂ ਨੂੰ?
ਇਹ ਕਮਲਜੀਤ ਨੀਲੋਂ ਦਾ ਲਿਖਿਆ ਹੋਇਆ ਗਾਣਾ, ਮਤਲਬ ਮੈਨੂੰ ਪਰਸਨਲੀ ਵੀ ਬਹੁਤ ਪਸੰਦ ਆ। ਕੀ ਚਿੜੀਓ ਤੁਸੀਂ ਚੂੰ ਚੂੰ ਲਾਈ, ਇੱਥੇ ਬੈਠ ਸਦਾ ਨਹੀਂ ਰਹਿਣਾ, ਅੱਜ ਬੈਠੀਆਂ ਏਸ ਟਾਹਣੀ ਤੇ, ਕੱਲ ਨੂੰ ਉਸ ਟਾਹਣੀ ਤੇ ਜਾ ਬਹਿਣਾ। ਚਿੜੀਆਂ ਬਾਬਲਾਂ ਵੇ ਚਿੜੀਆਂ, ਚਿੜੀਆਂ ਬਾਬਲਾਂ ਵੇ ਚਿੜੀਆਂ, ਬੇੜੇ ਦੇ ਵਿੱਚੋਂ ਉੱਡ ਜਾਣੀਆਂ। ਵੈਰੀ ਨਾਈਸ। ਚਿੜੀਆਂ ਬਾਬਲਾਂ ਵੇ ਚਿੜੀਆਂ, ਚਿੜੀਆਂ ਬਾਬਲਾਂ ਵੇ ਚਿੜੀਆਂ। ਬਹੁਤ ਹੀ ਸੋਹਣਾ, ਬਹੁਤ ਹੀ ਪਿਆਰਾ ਗਾਉਂਦੇ ਹੋ ਤੁਸੀਂ। ਬਿਲਕੁਲ ਤੁਹਾਨੂੰ ਇਹ ਆਪਣੇ ਪ੍ਰੋਫੈਸ਼ਨ ਚਲੋ ਚੱਲਦਾ ਹੀ ਰਹਿੰਦਾ, ਪਰ ਪੈਸ਼ਨ ਨੂੰ ਵੀ ਜਿਉਂਦਾ ਜ਼ਰੂਰ ਰੱਖਣਾ ਚਾਹੀਦਾ, ਕਿਉਂਕਿ ਤੁਹਾਡੀ ਆਵਾਜ਼ ਬਹੁਤ ਸੋਹਣੀ ਹੈ ਤੇ ਮੈਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਨੂੰ ਵੀ ਬਿਲਕੁਲ ਪਸੰਦ ਆਈ ਹੋਣੀ, ਕਿਉਂਕਿ ਚੰਗਾ ਗਾਉਣ ਵਾਲੇ ਤੇ ਪੰਜਾਬੀ ਖਾਸ ਕਰਕੇ ਬੋਲੀ ਨੂੰ ਪਿਆਰ ਕਰਨ ਵਾਲੇ ਬਹੁਤ ਘੱਟ ਲੋਕ ਨੇ ਜੀ। ਹੋਰ ਇਹ ਦੱਸੋ ਮੈਨੂੰ ਹੁਣ, ਕਿਉਂਕਿ ਸਿਲਸਿਲਾ ਗੱਲਾਂ ਦਾ ਸਾਡਾ ਜਾਰੀ ਹੈ ਤੇ ਬਹੁਤ ਹੀ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਕੋਈ ਭਵਿੱਖ ਦਾ ਪਲਾਨ ਹੋਵੇ ਜਿਹੜਾ ਕਿ ਤੁਸੀਂ ਕਲਚਰਲ ਐਕਟੀਵਿਟੀਜ਼ ਨੂੰ ਲੈ ਕੇ ਸੋਚਿਆ ਹੋਵੇ, ਜਾਂ ਫਿਰ ਖੇਡਾਂ ਦਾ ਜਿਹੜਾ ਤੁਸੀਂ ਬਣਾਈ ਹੋਈ ਆਪਣੀ ਸੰਸਥਾ ਉਹਨੂੰ ਲੈ ਕੇ ਸੋਚਿਆ ਹੋਵੇ? ਤੇ ਉਹ ਅਸੀਂ ਕਲੱਬ, ਜਿਵੇਂ ਸਾਡਾ ਕਾਫੀ ਵੱਡਾ ਕਲੱਬ ਹੈਗਾ ਬ੍ਰਿਸਬੇਨ ਦੇ ਵਿੱਚ ਜੀ, ਤੇ ਹਰ ਸਾਲ ਸਿੱਖ ਗੇਮਸ ਹੁੰਦੀਆਂ ਨੇ ਜੀ ਜੀ, ਮਤਲਬ ਔਰ ਮੇਲਾ ਰੋਟੇਟ ਹੁੰਦਾ ਸਾਰੇ ਸ਼ਹਿਰਾਂ ਦੇ ਵਿੱਚ ਜਾਂਦਾ। ਹੁਣ ਜਿਵੇਂ ਨੈਕਸਟ ਈਅਰ ਵਲਗੂਲ ਗਏ ਤੇ ਹੁਣੇ ਤੋਂ ਅਸੀਂ ਉਹਦੀ ਪ੍ਰੈਪਰੇਸ਼ਨ ਸ਼ੁਰੂ ਕਰਤੀ ਹੈ ਜੀ। ਅਸੀਂ ਯਾਨੀ ਕਿ ਅੰਡਰ 8 ਤੋਂ ਸ਼ੁਰੂ ਕਰਕੇ ਅੰਡਰ 8, ਅੰਡਰ 10, ਅੰਡਰ 13, ਫਿਰ 15, 17 ਗਰਲਸ ਬॉयਜ਼ ਓਵਰ 40 ਅਕੈਡਮੀਜ਼ ਬਣਾਈਆਂ ਹੋਈਆਂ ਨੇ। ਹਾਂਜੀ ਹਾਂਜੀ, ਬੱਚੇ ਆਉਂਦੇ ਨੇ ਐਵਰੀ ਸੰਡੇ। ਅੱਛਾ, ਕੋਚ ਰੱਖੇ ਹੋਏ ਨੇ। ਵੈਰੀ ਨਾਈਸ। ਤੇ ਸੰਡੇ ਉੱਥੇ ਹੁੰਦੇ, ਬੱਚੇ ਵੀ ਨਾਲ ਹੀ ਜਾਂਦੇ ਨੇ। ਅੱਛਾ, ਤੇ ਸੈਟਰਡੇ ਵੀ ਸਾਡੀ ਸੋਸ਼ਲ ਗੇਮ ਹੁੰਦੀ ਹੈ, ਵੈਨਸਡੇ ਵੀ ਸੋਸ਼ਲ ਗੇਮ ਹੁੰਦੀ ਹੈ। ਓਕੇ, ਸੋ ਕਾਫੀ ਕਿਹੜੀ ਗੇਮਸ ਕਰਵਾਉਂਦੇ? ਫੁੱਟਬਾਲ ਹੀ ਬਸ ਕੱਲੀ ਫੁੱਟਬਾਲ, ਤੇ ਇੱਕ ਸਾਡੀ ਬਾਸਕਟਬਾਲ ਦੀ ਵੀ ਟੀਮ ਹੈਗੀ ਹੈ। ਕਿਹੜੇ ਏਜ ਦੇ ਬੱਚੇ ਲੈਂਦੇ ਹੋ ਤੁਸੀਂ? ਅਸੀਂ ਅੰਡਰ 8 ਤੋਂ ਜੀ, ਅੰਡਰ 8 ਤੋਂ ਸ਼ੁਰੂ ਹੋਏ ਤੇ ਅੱਛਾ, ਅੰਡਰ 8, ਫਿਰ ਅੰਡਰ 10, ਫਿਰ ਅੰਡਰ 13, ਇਹ ਸਾਰੇ ਕੰਪੀਟੀਸ਼ਨਸ ਹੁੰਦੇ ਨੇ ਸਿੱਖ ਗੇਮਸ ਦੇ ਵਿੱਚ। ਤੇ ਮਤਲਬ ਪੰਜਾਬੀਆਂ ਲਈ ਕਹ ਲਓ ਇੱਕ ਤਰ੍ਹਾਂ ਦਾ ਵਰਲਡ ਕੱਪ ਹੀ ਹੈ ਹਰ ਸਾਲ। ਬਸ ਉਹੀ ਚੀਜ਼ ਚਾਹੇ ਕਬੱਡੀ ਹੈ, ਚਾਹੇ ਕ੍ਰਿਕਟ ਹੈ, ਚਾਹੇ ਫੁੱਟਬਾਲ ਹੈ, ਉਹ ਸਾਰੇ ਲੁੱਕ ਫਾਰਵਰਡ ਕਰਦੇ ਨੇ ਵੀ ਉਹ ਉਸ ਮੇਲੇ ਦੇ ਵਿੱਚ ਪਾਰਟਿਸਿਪੇਟ ਕਰਨ। ਬ੍ਰਿਸਬੇਨ ਦੇ ਵਿੱਚ ਕਿੱਥੇ ਹੈ ਤੁਹਾਡੀ ਅਕੈਡਮੀ? ਅਸੀਂ ਸਟ੍ਰੈਟਨ ਸਟੇਟ ਸਕੂਲ ਹੈ ਜੀ, ਸਾਊਥ ਦੇ ਵਿੱਚ, ਉੱਥੇ ਹੀ ਖੇਡਦੇ ਹਾਂ ਐਵਰੀ ਸੰਡੇ। ਜਸਟ ਇੱਕ ਬ੍ਰਾਂਚ ਹੈ ਕਿ ਹੋਰ ਵੀ ਤੁਹਾਡੀ ਆਸਟ੍ਰੇਲੀਆ ਦੇ ਵਿੱਚ? ਓਕੇ, ਵੈਰੀ ਨਾਈਸ। ਕਿਉਂਕਿ ਬ੍ਰਿਸਬੇਨ ਇੰਨਾ ਫੈਲ ਰਿਹਾ ਹੋਇਆ ਹੈ, 60 70 ਕਿਲੋਮੀਟਰ ਦੂਰ ਪੰਜਾਬੀ ਪਰਿਵਾਰ ਵੱਸਦੇ ਨੇ, ਫਿਰ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਅਕੈਡਮੀ ਦੇ ਵਿੱਚ। ਹਾਂਜੀ ਹਾਂਜੀ, ਮਤਲਬ ਵੈਰੀ ਨਾਈਸ। ਕੀ ਏਦਾਂ ਦੇਖੋ, ਹੋਰ ਵੀ ਕਲੱਬ ਹੈਗੇ ਨੇ ਬ੍ਰਿਸਬੇਨ ਚ। ਨਾਰਥ ਵਾਲੇ ਨਾਰਥ ਚਲੇ ਜਾਂਦੇ ਨੇ, ਜਿਵੇਂ ਨਿਊ ਫਾਰਮ ਹੈ, BYSC ਇੱਧਰ ਰਨਕੌਨ, ਉੱਥੇ ਚਲੇ ਜਾਂਦੇ ਨੇ। ਏਦਾਂ ਅਲੱਗ-ਅਲੱਗ ਹੈਗੇ ਨੇ ਜੀ ਜੀ, ਤੇ ਜਿਹਨੂੰ ਜਿੱਥੇ ਠੀਕ ਲੱਗਦਾ ਵੀ ਨੇੜੇ ਪੈਂਦਾ। ਹਾਂਜੀ, ਦੈਟਸ ਨਾਈਸ। ਬੱਚੇ ਕਿੰਨੇ ਨੇ ਤੁਹਾਡੇ? ਬੱਚੇ 2 ਬੇਟੇ ਆ ਜੀ। ਅੱਛਾ, ਕੀ ਕਰਦੇ ਨੇ? ਦੋਨੋਂ ਸਕੂਲ 'ਚ ਹੀ ਆ ਜੀ। ਵੱਡਾ ਹੈਗਾ 13.5 ਸਾਲ ਦਾ, ਉਹ ਗ੍ਰੇਡ 8ਵੀਂ, ਤੇ ਛੋਟਾ 7 'ਚ। ਆਲਰਾਈਟ, ਵੈਰੀ ਨਾਈਸ ਜੀ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਟਾਈਮ ਬੜੀ ਛੇਤੀ ਭੱਜ ਜਾਂਦਾ, ਪਤਾ ਨਹੀਂ ਲੱਗਦਾ। ਕੋਈ ਅਜਿਹਾ ਸੰਦੇਸ਼ ਦੇਣਾ ਚਾਹੋ ਜੋ ਤੁਹਾਡੇ ਤਜਰਬੇ ਨੂੰ ਬਿਆਨ ਕਰਦਾ ਹੋਵੇ, ਜਾਂ ਤੁਹਾਨੂੰ ਲੱਗਦਾ ਹੈ ਕਿ ਜੋ ਸਟਰਗਲ ਮੈਂ ਕੀਤਾ ਆਉਣ ਵਾਲੀ ਪੀੜ੍ਹੀ ਨਾ ਕਰੇ? ਦੇਖੋ ਜੀ, ਆਉਣ ਵਾਲੀ ਪੀੜ੍ਹੀ ਨੂੰ ਹੁਣ ਆਪਸ਼ਨਸ ਬਹੁਤ ਨੇ। ਜਦੋਂ ਅਸੀਂ ਆਏ ਸੀ ਉਦੋਂ ਡਿਫਰੈਂਟ ਸੀਨ ਸੀਗਾ, ਹੁਣ ਕਾਫੀ ਡਿਫਰੈਂਟ ਹੈ ਨਾ, ਕੰਮਕਾਰ ਵੀ ਮਿਲ ਜਾਂਦੇ ਨੇ ਈਜ਼ੀ ਹੈ ਨਾ। ਤੇ ਸੰਦੇਸ਼ਾਂ ਤਾਂ ਇਹੀ ਹੈ ਵੀ ਜਿਵੇਂ ਇੰਡੋਸ ਟੀਵੀ ਕਮਿਊਨਿਟੀ ਲਈ ਬਹੁਤ ਕੰਮ ਕਰ ਰਹੇ ਨੇ। ਕੋਈ ਵੀ ਪ੍ਰੋਗਰਾਮ ਹੁੰਦਾ ਜੀ, ਜਿਵੇਂ ਅਸੀਂ ਪਿੱਛੇ ਜੇ ਵਿਸਾਖੀ ਮੇਲਾ ਕਰਾਇਆ ਸੀਗਾ ਜੀ, ਇੰਡੋਸ ਟੀਵੀ ਨੇ ਉਹ ਵੀ ਕਵਰ ਕੀਤਾ। ਹੁਣ ਤੀਆਂ ਦਾ ਸਾਡਾ ਫੰਕਸ਼ਨ ਹੈ, ਉਹ ਵੀ ਕਵਰ ਕਰ ਰਹੇ ਨੇ। ਮਤਲਬ ਕੋਈ ਵੀ ਕਮਿਊਨਿਟੀ ਦਾ ਫੰਕਸ਼ਨ ਹੁੰਦਾ, ਚਾਹੇ ਕੋਈ ਸਿੱਖ ਗੇਮ ਨੇ, ਕੁਝ ਵੀ ਹੈ, ਸਾਰਾ ਕਵਰ ਕਰਦੇ ਨੇ ਇੰਡੋਸ ਟੀਵੀ। ਤੇ ਕਾਫੀ ਇਹਨਾਂ ਦੀ ਦੇਣ ਹੈ ਕਮਿਊਨਿਟੀ ਨੂੰ। ਤੇ ਮੈਂ ਵੀ ਅੱਜ ਡਿਸਾਈਡ ਕੀਤਾ ਵੀ ਮੈਂ ਚਾਹੇ ਜਿੰਨੇ ਕੁ ਲੈਵਲ ਤੇ ਕਰੂੰਗਾ, ਮੈਂ ਸਪਾਂਸਰ ਕਰੂੰਗਾ ਇੰਡੋਸ ਟੀਵੀ ਨੂੰ ਵੀ ਆਪਣੇ ਬਿਜ਼ਨਸ। ਥੈਂਕ ਯੂ ਸੋ ਮਚ। ਲਓ ਜੀ, ਇੱਕ ਸਪਾਂਸਰਸ਼ਿਪ ਮਿਲ ਗਈ ਸਾਨੂੰ। ਮੈਂ ਜਿੰਨਾ ਕੁ ਲੈਵਲ ਤੇ ਕਰ ਸਕਦਾ ਉਹ ਕਰ ਰਹੀ, ਮੈਂ ਸਪਾਂਸਰ ਮੈਂ ਇਹ ਡਿਸਾਈਡ ਕੀਤਾ ਅੱਜ। ਤੇ ਬਾਕੀ ਹੋਰਾਂ ਨੂੰ ਵੀ ਮੈਂ, ਮੇਰੇ ਬਹੁਤ ਮਤਲਬ ਜਿੰਨੇ ਵੀ ਜਿਹੜੇ ਹੈਗੇ ਨੇ ਬਿਜ਼ਨਸਮੈਨ ਹੈਗੇ ਨੇ, ਮੇਰੇ ਫਰੈਂਡਸ ਵੀ ਨੇ, ਜਿੰਨੀ ਕਿ ਤੁਸੀਂ ਵੀ ਕਰ ਸਕਦੇ ਕੰਟਰੀਬਿਊਸ਼ਨ ਕਰੋ, ਕਿਉਂਕਿ ਕਮਿਊਨਿਟੀ ਲਈ ਆ ਇਹ ਵੀ। ਇਹ ਯਾਨੀ ਕਿ ਜੇਬ 'ਚ ਪੈਸਾ ਲਾ ਕੇ ਕਮਿਊਨਿਟੀ ਦੀ ਹੈਲਪ ਕਰ ਰਹੇ ਨੇ। ਬਹੁਤ ਹੀ ਵਧੀਆ ਜੀ ਤੁਹਾਡੇ ਵਿਚਾਰ। ਅੱਛਾ, ਤੁਸੀਂ ਦੱਸੋ ਬਾਬਾ ਜੀ, ਤੁਹਾਡੇ ਵੱਲੋਂ ਕੋਈ ਅਜਿਹਾ ਮੈਸੇਜ ਜੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਤੁਸੀਂ ਦੇਣਾ ਚਾਹੋ? ਹਾਂਜੀ, ਮੈਂ ਇਹੀ ਕਹੂੰਗੀ ਵੀ ਜਿਵੇਂ ਤੁਸੀਂ ਮੈਨੂੰ ਕਿਹਾ
ਕਿ ਜਿਵੇਂ ਆਪਣਾ ਪੈਸ਼ਨ ਨਾਲ ਰੱਖੋ। ਮੈਂ ਇਹ ਕਹੂੰਗੀ ਵੀ ਇੱਥੇ ਆਪਾਂ ਸਾਰੇ ਬਹੁਤ ਹਾਰਡ ਵਰਕ ਕਰਦੇ ਆ, ਜੀ, ਜੀ। ਪਰ ਜਿਵੇਂ ਆਪਣੇ ਕੋਈ ਸ਼ੌਂਕ ਆ ਤਾਂ ਸ਼ੌਂਕ ਨੂੰ ਵੀ ਨਾਲ ਵਰਕਰਾਂ ਰੱਖੋ। ਜੀ। ਤੇ ਅਸੀਂ ਮਤਲਬ ਮੈਂ ਇਸ ਲੈਵਲ ਤੇ ਅਸੀਂ ਕਰਦੇ ਆ ਕਿ ਜਿਵੇਂ ਹਰੇਕ ਸਾਲ ਆਪਾਂ ਕੋਸ਼ਿਸ਼ ਕਰਦੇ ਆ ਕਿ ਤੀਆਂ ਦਾ ਪ੍ਰੋਗਰਾਮ ਕਰਾਈਏ, ਤਾਂ ਮੈਂ ਬੀਬੀਆਂ ਨੂੰ ਇਹੀ ਕਹੂੰਗੀ ਵੀ ਕੰਮਾਂ ਕਾਰਾਂ ਤੇ ਰੁਝੇਵੇਂ ਕੱਢ ਕੇ ਤੁਸੀਂ ਇਦਾਂ ਦੇ ਪ੍ਰੋਗਰਾਮਾਂ 'ਚ ਪਹੁੰਚਿਆ ਕਰੋ ਕਿ ਥੋੜਾ ਜਿਹਾ ਚਲੋ ਆਪਣਾ ਹਨਾ ਇੱਕ ਦਿਨ ਰਿਲੈਕਸਿੰਗ ਹੋ ਜਾਂਦਾਗਾ, ਜੀ, ਜੀ। ਤੇ ਬੱਚਿਆਂ ਨੂੰ ਡੈਡੀਆਂ ਕੋਲੇ ਛੱਡਿਆ ਕਰੋ ਤੇ ਆਪਣਾ ਥੋੜਾ ਫਨ ਕਰਿਆ ਕਰੋ। ਜੀ, ਨਾਲੇ ਬੱਚੇ ਕਲਚਰ ਨਾਲ ਜੁੜਦੇ ਨੇ, ਹਾਂਜੀ ਉਹਨਾਂ ਨੂੰ ਪਤਾ ਬਿਲਕੁਲ ਚੱਲਦਾ। ਬਿਲਕੁਲ ਜੀ। ਤਾਂ ਵੀ 20 ਜੂਨ ਨੂੰ ਆਪਾਂ ਇਸੇ 20 ਜੂਨ ਨੂੰ ਪ੍ਰੋਗਰਾਮ ਕਰਾ ਰਹੇ ਹਾਂ ਤੀਆਂ ਦਾ, ਤੇ ਹੁਮਾ ਕੇ ਪਹੁੰਚੋ ਜੀ। ਜੀ, ਥੈਂਕ ਯੂ ਸੋ ਮਚ ਦਪਿੰਦਰ ਜੀ ਤੇ ਅਮਨਪ੍ਰੀਤ ਕੌਰ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਥੈਂਕ ਯੂ ਜੀ, ਇੰਡੋਸ ਟੀਵੀ ਦਾ ਬਹੁਤ ਬਹੁਤ ਥੈਂਕ ਯੂ। ਥੈਂਕ ਯੂ ਜੀ। ਸੋ ਦਰਸ਼ਕੋ, ਸਾਡਾ ਇਹ ਪ੍ਰੋਗਰਾਮ ਇੱਥੇ ਮੁਕੰਮਲ ਹੁੰਦਾ ਹੈ। ਇਜਾਜ਼ਤ ਦਿਓ, ਛੇਤੀ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਇੱਕ ਨਵੇਂ ਐਪੀਸੋਡ ਦੇ ਨਾਲ। ਤਦ ਤੱਕ ਲਈ ਰੱਬ ਰਾਖਾ।